ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਪੰਜਾਬੀ ਸਾਹਿਤਕਾਰੀ ਦੇ ਵਿੱਚ ਨਾਮਣਾ ਖੱਟਣ ਵਾਲੇ ਸਰਦਾਰ ਜਸਵੰਤ ਸਿੰਘ ਕਮਲ ਚੜ੍ਹਾਈ ਕਰ ਗਏ ਤੇ ਸਰਦਾਰ ਜਸਵੰਤ ਸਿੰਘ ਕਮਲ ਦੇ ਚੜ੍ਹਾਈ ਕਰਨ ਤੋਂ ਬਾਅਦ ਜਿਹੜੀ ਕਾਮਰੇਡ ਲਾਬੀ ਆ ਉਹਦੇ ਬਾਰੇ ਚਰਚਾ ਚੱਲ ਪਈ ਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸਾਜ਼ਿਸ਼ ਬਣ ਕੇ ਇਹ ਲੋਕ ਇਹ ਸਾਬਤ ਕਰਨਗੇ ਕਿ ਸਰਦਾਰ ਜਸਵੰਤ ਸਿੰਘ ਕਮਲ ਜਿਹੜਾ ਸੀ ਉਹ ਤਾਂ ਕੱਟੜ ਕਾਮਰੇਡ ਹੁੰਦਾ ਸੀ ਤੇ ਸਿੱਖੀ ਤੇ ਸਿੱਖਾਂ ਦੇ ਖਿਲਾਫ ਹੁੰਦਾ ਸੀ। ਇਹ ਚਰਚਾ ਜਦੋਂ ਚੱਲੀ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਐਵੇਂ ਇਹ ਵਾਧੂ ਵਧਾਈ ਹੋਈ ਗੱਲ ਵਾ, ਐਂ ਥੋੜ੍ਹੀ ਹੋ ਸਕਦਾ ਹੈਗਾ। ਜੈਸ ਸਰਦਾਰ ਜਸਵੰਤ ਸਿੰਘ ਕਮਲ ਦੀਆਂ ਬੇਸ਼ੁਮਾਰ ਲਿਖਤਾਂ ਸਿੱਖੀ ਅਤੇ ਪੰਜਾਬ ਦੇ ਨਜ਼ਰੀਏ ਤੋਂ ਬੜੀਆਂ ਲਾਹੇਵੰਦ ਸਮਝ ਕੇ ਪੜ੍ਹੀਆਂ ਜਾਂਦੀਆਂ ਰਹੀਆਂ ਹੋਣ, ਜਿਨ੍ਹਾਂ ਕਿਤਾਬਾਂ ਦੇ ਸਿਰਲੇਖ ਹੀ ਸਿੱਧੇ ਤੌਰ ਦੇ ਉੱਤੇ ਸਿੱਖਾਂ ਨੂੰ ਜਾਂ ਪੰਜਾਬ ਨੂੰ ਸੰਬੋਧਨ ਕਰਕੇ ਲਿਖੇ ਜਾਂਦੇ ਹੋਣ, ਜਿਨ੍ਹਾਂ ਦੀ ਇੱਕ ਇੱਕ ਜਿਹੜੀ ਸਤਰ ਵਾ ਉਹ ਪੰਥ ਅਤੇ ਪੰਜਾਬ ਦੇ ਦਰਦ ਨੂੰ ਬਿਆਨ ਕਰਦੀ ਹੋਵੇ, ਵੀ ਇਹੋ ਜਿਹੇ ਲਿਖਤਾਂ ਲਿਖਣ ਵਾਲੇ, ਇਹੋ ਜਿਹੀ ਸੋਚ ਵਾਲੇ ਮਨੁੱਖ ਨੂੰ ਕਿਵੇਂ ਕੋਈ ਉਹਦੇ ਜਾਣ ਤੋਂ ਬਾਅਦ ਕਾਮਰੇਡ ਸਾਬਤ ਕਰ ਦਊਗਾ। ਬੜੇ ਲੋਕਾਂ ਦੀ ਇਸ ਤਰ੍ਹਾਂ ਦੀ ਬਿਰਤੀ, ਇਸ ਤਰੀਕੇ ਦੇ ਖਿਆਲਾਤ ਸਾਡੇ ਨਜ਼ਰ ਪਏ ਨੇ ਕਿ ਇਹ ਜਿਹੜੇ ਲੋਕ ਕਹਿ ਰਹੇ ਨੇ ਕਿ ਹੁਣ ਉਹਨੂੰ ਕਾਮਰੇਡ ਬਣਾ ਦੇਣਗੇ, ਵੀ ਇਹ ਨਜਾਇਜ਼ ਗੱਲ ਵਧਾ ਕੇ ਕਰਦੇ ਆ। ਪਰ ਕੋਈ ਵੱਡੀ ਗੱਲ ਨਹੀਂ, ਅਸੀਂ ਸਮਝਦੇ ਹਾਂ ਕਿ ਇਹ ਕੋਈ ਬਾਹਲੀ ਜ਼ਿਆਦਾ ਵੱਡੀ ਗੱਲ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਿ ਕੇ ਕਿ ਆਹ ਜੀ ਕਮਲ ਸਾਹਿਬ ਦੀਆਂ ਅਣਛਪੀਆਂ ਲਿਖਤਾਂ ਹੱਥ ਲੱਗੀਆਂ ਨੇ, ਇਹ ਪਹਿਲਾਂ ਕਦੇ ਛਪੀਆਂ ਨਹੀਂ ਸੀਗੀਆਂ, ਇਸ ਕਰਕੇ ਹੁਣ ਛਾਪ ਰਹੇ ਆ ਤੇ ਇਹਨਾਂ ਲਿਖਤਾਂ ਵਿੱਚ ਦੇਖੋ ਇਹਨਾਂ ਨੇ ਆਹ ਲਿਖਿਆ ਤੇ ਉਹ ਲਿਖਿਆ। ਇਦਾਂ ਦੀਆਂ ਵਿਉਂਤਬੰਦੀਆਂ ਕਰਨ ਵਿੱਚ ਕਾਮਰੇਡ ਟੋਲਾ ਮਾਹਿਰ ਬੜਾ, ਤੇ ਪਿਛਲੇ 2-3 ਸਾਲਾਂ ਤੋਂ ਤਾਂ ਸਾਫ਼ ਤੌਰ ਦੇ ਉੱਤੇ ਜਿਹੜਾ ਕਮਲ ਸਾਹਿਬ ਦਾ ਦੋਹਤਾ ਹੈ ਸੁਮੇਲ ਸਿੰਘ ਸਿੱਧੂ, ਉਹ ਲਗਾਤਾਰ ਆਪਦੇ ਪੱਖੀ ਕਾਮਰੇਡਾਂ ਨੂੰ ਨਾਲ ਲੈ ਕੇ ਜਸਵੰਤ ਸਿੰਘ ਕਮਲ ਨੂੰ ਕਾਮਰੇਡਾਂ ਦਾ ਜਿਹੜਾ ਹੈਗਾ ਨੁਮਾਇੰਦਾ ਸਾਬਤ ਕਰਨ ਦੇ ਵਿੱਚ ਕਾਫੀ ਜ਼ਿਆਦਾ ਮਿਹਨਤ ਵਿਚਾਰਾ ਕਰਦਾ ਰਿਹਾ। ਇਹ ਗੱਲ ਵੱਖਰੀ ਆ ਕਿ ਉਹਦੀ ਜਿਉਂਦੇ ਜੀ ਕੋਈ ਵਾਹ ਨਹੀਂ ਚੱਲੀ, ਪਰ ਜਦੋਂ ਚੜ੍ਹਾਈ ਕਰ ਗਏ ਕਮਲ ਸਾਹਿਬ ਤਾਂ ਉੱਥੇ ਉਹਨਾਂ ਨੇ ਇੱਕ ਪੀਲੇ ਰੰਗ ਦਾ ਕੱਪੜਾ ਜਿਹਦੇ ਉੱਤੇ ਸ਼ਾਹ ਰਾਂਝਾ ਲਿਖ ਕੇ ਉਹ ਜ਼ਰੂਰ ਉਹਦੀ ਡੈੱਡ ਬੋਡੀ ਤੇ ਪਾ ਦਿੱਤਾ। ਹੁਣ ਜੇ ਤਾਂ ਕਮਲ ਸਾਹਿਬ ਆਪ ਹੋਸ਼ ਵਿੱਚ ਹੁੰਦੇ, ਜਿਉਂਦੇ ਹੁੰਦੇ, ਤਾਂ ਇਹੋ ਜਿਹਾ ਕੱਪੜਾ ਲਿਆਉਣ ਵਾਲੇ ਨੂੰ, ਕੱਪੜਾ ਪਾਉਣ ਵਾਲੇ ਨੂੰ ਤੇ ਜਿਹੜੀਆਂ ਉੱਥੇ ਹੋਰ ਇਸ ਤਰ੍ਹਾਂ ਦੀਆਂ ਖਿਆਲਾਂ ਵਾਲੀਆਂ ਸ਼ਖਸੀਅਤਾਂ ਸੀ ਉਹਨਾਂ ਨੂੰ ਡੱਕਰ ਦਿੰਦੇ ਕਿ ਭਾਈ ਇਹੋ ਜਿਹਾ ਕੰਜਰਖਾਨਾ ਮੇਰੇ ਨਾਲ ਨਾ ਕਰੋ। ਪਰ ਕਮਲ ਸਾਹਿਬ ਆਪ ਹੁਣ ਸਰੀਰ ਛੱਡ ਗਏ ਤੇ ਉਸ ਤੋਂ ਬਾਅਦ ਵਿੱਚ ਤਾਂ ਉਹਨਾਂ ਦੇ ਉੱਤੇ ਜੋ ਮਰਜ਼ੀ ਪਾ ਦਿੱਤਾ ਜਾਵੇ, ਮ੍ਰਿਤਕ ਦੇ ਉੱਤੇ ਤਾਂ ਜੋ ਮਰਜ਼ੀ ਲਿਖ ਕੇ ਪਾ ਦਿੱਤਾ ਜਾਵੇ। ਸੋ ਜਿਹੜਾ ਸਰਦਾਰ ਜਸਵੰਤ ਸਿੰਘ ਕਮਲ ਹੈ, ਇਹਦੇ ਬਾਰੇ ਜਦੋਂ ਇਹ ਚਰਚਾ ਚੱਲੀ ਆ ਤੇ ਨਾਲ ਦੀ ਨਾਲ ਕਾਮਰੇਡਾਂ ਦੇ ਇਸ ਤਰੀਕੇ ਦੇ ਹੋਰ ਜਿਹੜੇ ਕਾਰੇ ਨੇ ਉਹ ਵੀ ਫਿਰ ਮੱਲੋ ਮੱਲੀ ਚਰਚਾ 'ਚ ਆਉਣੇ ਹੀ ਸੀਗੇ, ਕਿਉਂਕਿ ਜਦੋਂ ਇਹ ਗੱਲ ਚੱਲੀ ਕਿ ਕਮਲ ਸਾਹਿਬ ਦੀਆਂ ਅਣਛਪੀਆਂ ਲਿਖਤਾਂ ਦੇ ਬਹਾਨੇ ਹੁਣ ਜਸਵੰਤ ਸਿੰਘ ਕਮਲ ਨੂੰ ਕਾਮਰੇਡ ਬਣਾਇਆ ਜਾ ਸਕਦਾ, ਤਾਂ ਜਦੋਂ ਲੋਕਾਂ ਨੇ ਪੁੱਛਿਆ ਵੀ ਤੁਸੀਂ ਇਹ ਗੱਲ ਕਿਵੇਂ ਕਹਿੰਦੇ ਹੋ, ਤਾਂ ਫਿਰ ਇਹ ਗੱਲ ਮੱਲੋ ਮੱਲੀ ਸਾਹਮਣੇ ਆਉਣੀ ਸੀ ਕਿ ਜਿਹੜੇ ਲੋਕ ਗੁਰਸਿੱਖ ਪਿਆਰੇ ਗਦਰੀ ਬਾਬਿਆਂ ਨੂੰ ਨਾਸਤਕ ਤੇ ਕਾਮਰੇਡ ਸਾਬਤ ਕਰ ਸਕਦੇ ਆ, ਜਿਹੜੇ ਲੋਕ ਸਰਦਾਰ ਭਗਤ ਸਿੰਘ ਨੂੰ ਕੱਟੜ ਸਿੱਖੀ ਦਾ ਦੁਸ਼ਮਣ, ਨਾਸਤਕ ਤੇ ਪੁੱਠੇ ਖਿਆਲਾਂ ਵਾਲਾ ਬੰਦਾ ਸਾਬਤ ਕਰ ਸਕਦੇ ਆ, ਉਹ ਜਿਹੜੇ ਲੋਕ ਸਰਦਾਰ ਕਰਤਾਰ ਸਿੰਘ ਸਰਾਭੇ ਨੂੰ ਨਾਸਤਕ ਅਤੇ ਪਤਿਤ ਸਾਬਤ ਕਰਨ ਦੇ ਯਤਨ ਕਰ ਸਕਦੇ ਆ, ਉਹਨਾਂ ਲਈ ਇਹ ਕੀ ਵੱਡੀ ਗੱਲ ਆ। ਜਦੋਂ ਭਾਰਤੀ ਹਕੂਮਤੀ ਮਸ਼ੀਨਰੀ ਦਾ ਹੱਥ ਸਿਰ ਤੇ ਹੋਵੇ ਤੇ ਜਿਸ ਵੀ ਸ਼ਖਸ ਦੇ ਬਾਰੇ ਇਹਨਾਂ ਨੂੰ ਇਹ ਜਾਪਦਾ ਕਿ ਇਹ ਚੰਗਾ ਰੈਕੋਗਨਾਈਜੇਸ਼ਨ ਹੈਗਾ, ਇਹਨੂੰ ਮਾਨਤਾ ਆ, ਤੇ ਇਹ ਬੰਦੇ ਨੂੰ ਕਿਤੇ ਸਿੱਖ ਪੱਖ ਵਿੱਚ ਨਾ ਸਮਝ ਲਿਆ ਜਾਵੇ,
ਤੋਂ ਫਿਰ ਪੂਰਾ ਜ਼ੋਰ ਲਾਉਂਦੇ ਆ ਤੇ ਨਾਲ ਭਾਰਤੀ ਹਕੂਮਤੀ ਮਸ਼ੀਨਰੀ ਰਲ ਜਾਂਦੀ ਹੈ। ਸਾਰੀ ਦੁਨੀਆ ਗਵਾਹ ਆ ਕਿ ਜਦੋਂ ਸਰਦਾਰ ਭਗਤ ਸਿੰਘ ਨੇ ਫਾਂਸੀ ਚੜ੍ਹਨਾ ਸੀ, ਉਦੋਂ ਪਹਿਲਾਂ ਜੇਲ੍ਹ ਦੇ ਵਿੱਚ ਉਹਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨਾਲ ਮੇਲ ਮੁਲਾਕਾਤ ਦਾ ਮੌਕਾ ਬਣਿਆ ਤੇ ਉੱਥੇ ਜਿਹੜੀ ਵਿਚਾਰ ਚਰਚਾ ਹੋਈ, ਉਹਦੇ ਤਹਿਤ ਉਹਦੇ ਫਿਰ ਮਨ ਵਿੱਚ ਬਦਲਾਅ ਆ ਗਿਆ ਸੀ ਤੇ ਉਹ ਸਿੱਖੀ ਵਾਲੇ ਪਾਸੇ ਨੂੰ, ਧਰਮ ਵਾਲੇ ਪਾਸੇ ਨੂੰ, ਰੱਬ ਵਾਲੇ ਪਾਸੇ ਨੂੰ ਤੁਰ ਪਿਆ ਸੀ। ਪਰ ਇਸ ਤੋਂ ਪਹਿਲਾਂ ਕਿ ਉਹਦਾ ਜਿਹੜਾ ਸੀਗਾ ਸੰਪੂਰਨ ਤੌਰ ਤੇ ਸਿੱਖੀ ਵਾਲੇ ਪਾਸੇ ਆ ਸਕਦਾ, ਉਹਦੀ ਫਾਂਸੀ ਦੀ ਡੇਟ ਤਰੀਕ ਜਿਹੜੀ ਸੀ ਉਹ ਨੇੜੇ ਆ ਰਹੀ ਸੀ। ਸੋ ਜੇਕਰ ਕਿਤੇ ਉਹ ਫਾਂਸੀ ਤੋਂ ਬਚ ਜਾਂਦਾ ਤਾਂ ਮੇਰਾ ਦਾਅਵਾ ਕਿ ਉਹ ਅਮਰਧਾਰੀ ਗੁਰਸਿੱਖ ਬਜ਼ੁਰਗ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੋਣਾ ਸੀ, ਨਾ ਕਿ ਜਿਸ ਤਰੀਕੇ ਦਾ ਉਹਨੂੰ ਹੁਣ ਪ੍ਰਚਾਰਿਆ ਜਾ ਰਿਹਾ। ਇੱਕ ਕਿਤਾਬ ਜੀ ਜਿਹਦੇ ਬਾਰੇ ਸ਼ੱਕ ਵਾ ਕਿ ਉਹ ਬਾਅਦ ਵਿੱਚ ਉਹਦੇ ਨਾਂ ਦੇ ਉੱਤੇ ਛਾਪੀ ਗਈ ਆ ਕਿ ਸਰਦਾਰ ਭਗਤ ਸਿੰਘ ਦੀ ਕਿਤਾਬ ਆ ਜੀ ਇਹ, ਮੈਂ ਨਾਸਤਕ ਕਿਉਂ ਹਾਂ। ਇਹੋ ਜਿਹੀਆਂ ਕਿਤਾਬਾਂ ਮਰਨ ਉਪਰੰਤ ਜਾਂ ਚੜ੍ਹਾਈ ਕਰ ਜਾਣ ਤੋਂ ਬਾਅਦ ਕਿਸੇ ਦੇ ਬਾਰੇ ਵੀ ਕਹੀਆਂ ਜਾ ਸਕਦੀਆਂ ਨੇ, ਕਿਸੇ ਦੇ ਬਾਰੇ ਵੀ ਕਹੀਆਂ ਜਾ ਸਕਦੀਆਂ ਨੇ ਕਿ ਉਹਦੀ ਲਿਖਤ। ਤੋਂ ਸਰਦਾਰ ਭਗਤ ਸਿੰਘ ਨੂੰ ਨਾਸਤਕ ਤੇ ਪਤਤ ਤੇ ਕਾਮਰੇਡ ਬਣਾਉਣ ਦੀ ਜਿਹੜੀ ਜਿੱਦ ਵਾ, ਉਹਦੇ ਤਹਿਤ ਉਹਦੀ ਪੱਗ ਵਾਲੀ ਫੋਟੋ ਨਹੀਂ ਲੱਗਣ ਦਿੰਦੇ। ਹਾਲਾਂਕਿ ਉਹ ਜਦੋਂ ਚੜ੍ਹਾਈ ਕੀਤਾ ਹੈ ਉਦੋਂ ਉਹਨੇ ਜੂੜਾ ਵੀ ਸੀ, ਉਹਨੇ ਦਾੜਾ ਕੇਸ ਵੀ ਤਕਰੀਬਨ ਜਿੰਨਾ ਕੁ ਉਹਨੂੰ ਆਉਣਾ ਸੀ ਉਹਨੇ ਕੁ ਸਮੇਂ 'ਚ ਉਹ ਰੱਖ ਲਿਆ ਸੀਗਾ ਤੇ ਉਹ ਆਪ ਇਸ ਗੱਲ ਨੂੰ ਮੰਨਦਾ ਸੀਗਾ ਕਿ ਮੈਂ ਤਾਂ ਜੀ ਤਾਂ ਕਰਕੇ ਮੂੰਹ ਸਿਰ ਜਿਹੜਾ ਸੀਗਾ ਜਦੋਂ ਮਨਾਇਆ ਸੀ ਮੁੜ ਕੇ ਰੱਖਿਆ ਨੀਗਾ, ਕਿਉਂਕਿ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਮੇਰੇ ਤੋਂ ਵੱਡੀਆਂ ਕੁਰਬਾਨੀਆਂ ਕੀਤੀਆਂ ਸੀ ਉਹਨਾਂ ਕੁਰਬਾਨੀਆਂ ਦਾ ਭੋਰਾ ਮੁੱਲ ਨਹੀਂ ਪਾਇਆ ਕਿਸੇ ਨੇ, ਇਸ ਕਰਕੇ ਕਿਉਂਕਿ ਉਹ ਸਾਬਤ ਸੂਰਤ ਰਹੇ ਸੀ। ਤੇ ਜਿਹੜਾ ਵੀ ਸਿੱਖ ਮੂੰਹ ਸਿਰ ਮਨਾ ਲੈਂਦਾ ਉਹਨੂੰ ਫਿਰ ਮੇਰਾ ਦੇਸ਼ ਮਹਾਨ ਵਾਲੇ ਬਹੁਤ ਚੱਕਦੇ ਆ। ਸੋ ਜਿੰਨੇ ਭਾਰਤ ਦੇ ਲੋਕਾਂ ਨੇ ਸਰਦਾਰ ਭਗਤ ਸਿੰਘ ਦਾ ਸਾਥ ਸਹਿਯੋਗ ਦਿੱਤਾ, ਪਿਆਰ ਸਤਿਕਾਰ ਦਿੱਤਾ, ਉਹਦਾ ਕਾਰਨ ਇਹੀ ਆ ਕਿ ਉਹਨਾਂ ਨੂੰ ਲੱਗਦਾ ਕਿ ਇਹ ਸਿੱਖੀ ਦੇ ਉਲਟ ਸੀ, ਉਹਨਾਂ ਨੂੰ ਲੱਗਦਾ ਕਿ ਇਹ ਘੋਣ ਮੋਨਜਾ ਸੀ, ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਪੰਥ ਅਤੇ ਪੰਜਾਬ ਦਾ ਪ੍ਰਤੀਨਿਧ ਨਹੀਂ ਹੈਗਾ। ਸੋ ਸਰਦਾਰ ਭਗਤ ਸਿੰਘ ਜੇ ਪੰਥ ਅਤੇ ਪੰਜਾਬ ਦਾ ਪ੍ਰਤੀਨਿਧ ਹੋਵੇਗਾ ਤਾਂ ਤਕਲੀਫ ਹੁੰਦੀ ਹੈ, ਤਾਂ ਦੁੱਖ ਹੁੰਦਾ ਵਾ ਵੀ ਇਹ ਇਸ ਤਰ੍ਹਾਂ ਦਾ ਕਿਉਂ ਆ ਉਹਨਾਂ ਨੂੰ। ਤੇ ਇਸ ਗੱਲ ਦੇ ਲਈ ਉਹਨਾਂ ਨੂੰ ਭਗਤ ਸਿੰਘ ਪ੍ਰਵਾਨ ਆ, ਕਿਉਂਕਿ ਹੁਣ ਕਾਮਰੇਡਾਂ ਨੇ ਸੌਖਾ ਕੰਮ ਕਰਤਾ ਵੀ ਇਹ ਤਾਂ ਜੀ ਘੋਣ ਮੋਨਜਾ ਬੰਦਾ ਸੀ, ਸਿੱਖੀ ਦੇ ਤਾਂ ਕੋਲ ਦੀ ਨਹੀਂ ਲੰਘਿਆ। ਹੁਣ ਸਾਡੀ ਕੌਮ ਦੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਸੂਰਵੀਰ ਯੋਧੇ ਹੋਏ ਨੇ ਜਿਨ੍ਹਾਂ ਨੇ ਕਿਸੇ ਘਟਨਾਕ੍ਰਮ ਦੌਰਾਨ ਕਿਸੇ ਗਰੀਲਾ ਜ਼ਿੰਦਗੀ ਦੀ ਲੋੜ ਦੇ ਤਹਿਤ ਕਿਸੇ ਵੇਲੇ ਮੂੰਹ ਸਿਰ ਮਨਾ ਲਿਆ ਤੇ ਪਤਤ ਹੋ ਗਏ। ਪਰ ਜਦੋਂ ਉਹ ਫਾਂਸੀ ਚੜ੍ਹੇ ਆ ਤਾਂ ਸਾਡੇ ਲਈ ਸਰੂਪ ਉਹਨਾਂ ਦਾ ਉਹੀ ਨਿਸ਼ਚਿਤ ਆ ਵੀ ਉਹ ਦਾੜਾ ਕੇਸ ਪ੍ਰਕਾਸ਼ ਕਰਕੇ ਚੋਲਾ ਦਮਾਲਾ ਗਲ ਵਿੱਚ ਹਜੂਰੀਆ ਤੇ ਬੜੇ ਸੋਹਣੇ ਫੱਬਦੇ ਆ, ਸਾਡੇ ਸਾਰਿਆਂ ਦੇ ਮਨਾਂ ਵਿੱਚ ਉਹਨਾਂ ਦਾ ਉਹ ਅਕਸ ਬਣਿਆ ਹੋਇਆ। ਤੇ ਐਵੇਂ ਹੀ ਸਰਦਾਰ ਭਗਤ ਸਿੰਘ ਦਾ ਲਾਸਟ ਜਿਹੜਾ ਅਕਸ ਵਾ ਉਹ ਹੈਗਾ ਕਿ ਉਹ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਬਚਨ ਵਿਲਾਸ ਦੇ ਕਰਕੇ ਸਿੱਖੀ ਵੱਲ ਮੁੜਿਆ ਹੋਇਆ ਇਹੋ ਜਿਹਾ ਸਿੱਖਾਂ ਦਾ ਨੌਜਵਾਨ ਸੀ ਜਿਹੜਾ ਕਿਸੇ ਵੇਲੇ ਬੜੀ ਦੂਰ ਚਲੇ ਗਿਆ ਸੀ। ਔਰ ਇਹ ਇਕੱਲੀ ਭਗਤ ਸਿੰਘ ਦੀ ਗੱਲ ਨਹੀਂ, ਇਹੋ ਜਿਹੇ ਹਜ਼ਾਰਾਂ ਹੀ ਸਾਨੂੰ ਲੋਕ ਟੱਕਰਦੇ ਆ ਜਿਹੜੇ ਸਰਦਾਰ ਭਗਤ ਸਿੰਘ ਵਾਂਗੂ ਸਿੱਖੀ ਤੋਂ ਪਰਾਂ ਹੋ ਜਾਂਦੇ ਆ, ਸਿੱਖੀ ਦੀ ਮੂਲ ਧਿਰ ਤੋਂ ਉਲਟ ਚਲੇ ਜਾਂਦੇ ਆ, ਬਾਗੀ ਹੋ ਜਾਂਦੇ ਆ, ਪਰ ਫਿਰ ਵਾਪਸ ਵੀ ਆ ਜਾਂਦੇ ਆ। ਅਸੀਂ ਤਾਂ ਹਜ਼ਾਰਾਂ ਉਹ ਬੰਦਿਆਂ ਨੂੰ ਵੀ ਜਾਣਦੇ ਆ ਜਿਹੜੇ ਆਪ ਤਾਂ ਨਾਸਤਕ ਕਾਮਰੇਡ ਤੇ ਪਤਤ ਹੋਏ ਹੀ ਹੋਰਾਂ ਨੂੰ ਵੀ ਬੜਿਆਂ ਨੂੰ ਮੱਤਾਂ ਦੇ ਦੇ ਕੇ ਕਰਾਹੇ ਤੋਰਦੇ ਰਹੇ। ਤੇ ਜਦੋਂ ਉਮਰ ਵੱਡੀ ਹੋ ਗਈ ਤੇ ਜਦੋਂ ਕੋਈ ਉਹਦਾ ਪੱਟਿਆ ਹੋਇਆ ਉਹਦੇ ਕੋਲੋਂ ਮਿਲਣ ਆਇਆ ਪਿੰਡ ਤੇ ਉਹ ਗਾਂ ਅਮਰਧਾਰੀ ਗੁਰਸਿੱਖ ਬਣਿਆ ਬੈਠਾ, ਕਹਿੰਦਾ ਅਸੀਂ ਤਾਂ ਤੈਨੂੰ ਦੇਖ ਕੇ ਕਾਮਰੇਡ ਬਣੇ ਸੀ, ਤੈਨੂੰ ਦੇਖ ਕੇ ਪੁੱਠੇ ਰਾਹ ਤੁਰੇ ਸੀ ਤੇ ਤੂੰ ਆ ਕਿਹੜੇ ਪਾਸੇ ਤੁਰ ਪਿਆ। ਕਹਿੰਦਾ ਜੀ ਉਦੋਂ ਮੈਨੂੰ ਅਕਲ ਹੀ ਨਹੀਂ ਸੀ। ਤੋ ਇਹੋ ਜਿਹੇ ਬੜੇ ਲੋਕ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਸੋਝੀ ਨਹੀਂ ਸੀ। ਸਰਦਾਰ ਭਗਤ ਸਿੰਘ ਉਸ ਉਮਰ ਦੇ ਦੌਰ ਵਿੱਚ ਫਾਂਸੀ ਚੜ੍ਹ ਗਿਆ ਜਦੋਂ ਅਜੇ ਵਿਚਾਰਧਾਰਕ ਤੌਰ ਦੇ ਉੱਤੇ ਉਹਦੀ ਹੋਰ ਮੈਚਿਓਰਿਟੀ ਆਉਣ ਵਾਲੀ ਉਮਰ ਅਜੇ ਆਉਣੀ ਸੀ। ਉਹ ਜਿਹੜੀ 20-25 ਸਾਲ ਦੀ ਅਵਸਥਾ ਸੀਗੀ ਉਦੋਂ ਜੋ ਕੁਛ ਉਹਨੂੰ ਠੀਕ ਲੱਗਿਆ ਉਸ ਉਮਰ ਦੇ ਵਿੱਚ ਤਾਂ ਮੈਂ ਖੁਦ ਤੇ ਮੇਰੇ ਸਮੇਤ ਸਾਰੀ ਦੁਨੀਆ ਮੰਨਦੀ ਆ ਕਿ 15 ਤੋਂ 25 ਸਾਲ ਦੇ ਵਿਚਾਲੇ ਹਰੇਕ ਬੰਦੇ ਦੇ ਮਨ ਵਿੱਚ ਆਲੇ ਦੁਆਲੇ ਬਾਰੇ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ। ਚਾਹੇ ਹਿੰਦੂਆਂ ਦਾ ਮੁੰਡਾ ਉਹਦੇ ਹਿੰਦੂ ਧਰਮ ਦੇ ਬਾਰੇ ਸਵਾਲ ਪੈਦਾ ਹੋਣਗੇ, ਜੇ ਕੋਈ ਮੁਸਲਮਾਨ ਆ ਤਾਂ ਉਹਦੇ ਮੁਸਲਮਾਨਾਂ ਦੇ ਬਾਰੇ ਪੈਦਾ ਹੋਣਗੇ, ਜੇ ਕੋਈ ਸਿੱਖ ਆ ਤਾਂ ਉਹਦੀਆਂ ਸਿੱਖ ਟ੍ਰੈਡੀਸ਼ਨਸ ਦੇ ਬਾਰੇ, ਸਿੱਖ ਰਵਾਇਤਾਂ ਬਾਰੇ, ਸਿੱਖ ਧਰਮ ਬਾਰੇ ਬਹੁਤ ਸਾਰੇ ਸਵਾਲ ਜਿਹੜੇ ਆ ਉਹਦੇ ਮਨ ਵਿੱਚ ਪੈਦਾ ਹੋਣਗੇ। ਕਈਆਂ ਦੇ ਉੱਤੇ ਉਹਦੇ ਬੜੇ ਸਖਤ ਇਤਰਾਜ਼ ਵੀ ਹੁੰਦੇ ਆ ਔਰ ਇਹ ਸਾਰਿਆਂ ਕੌਮਾਂ ਧਰਮਾਂ 'ਚ ਹੁੰਦੇ ਆ। ਤੇ ਲੋਕ ਕਹਿੰਦੇ ਆ ਜੇਕਰ
15 ਤੋਂ 25 ਸਾਲ ਦੇ ਵਿਚਾਲੇ ਤੁਹਾਡੇ ਮਨ ਵਿੱਚ, ਤੁਹਾਡੇ ਦਿਲ ਵਿੱਚ ਇਸ ਤਰੀਕੇ ਦੇ ਸਵਾਲਾਤ ਪੈਦਾ ਨਹੀਂ ਹੁੰਦੇ ਤਾਂ ਤੁਹਾਡੇ 'ਚ ਕੋਈ ਗੜਬੜ ਆ, ਤੁਹਾਡੇ ਦਿਲ 'ਚ ਕੋਈ ਗੜਬੜ ਆ। ਪਰ ਜੇਕਰ 40-50 ਸਾਲ ਤੋਂ ਬਾਅਦ ਵੀ ਉਹ ਸਵਾਲ ਉਵੇਂ ਦੇ ਉਵੇਂ ਹੀ ਨੇ, ਫਿਰ ਤੁਹਾਡੇ ਦਿਮਾਗ 'ਚ ਗੜਬੜ ਆ। ਸੋ ਜਿਹੜਾ 15-20-25 ਸਾਲ ਦੇ ਵਿਚਾਲੇ ਵਾਲੀ ਅਵਸਥਾ, ਉਸ ਉਮਰ 'ਚ ਦਾ ਸਰਦਾਰ ਭਗਤ ਸਿੰਘ ਫਾਂਸੀ ਚੜ੍ਹ ਗਿਆ ਸੀ। ਤੋ ਸਰਦਾਰ ਭਗਤ ਸਿੰਘ ਨੂੰ ਕਾਮਰੇਡ, ਨਾਸਤਕ ਤੇ ਪਤਤ ਦਰਸਾਉਣ ਦੀ ਜਿੱਦ ਜਿਹੜੀ ਆ, ਉਹ ਇਸ ਨੁਕਤੇ ਨੂੰ ਧਿਆਨ 'ਚ ਰੱਖ ਕੇ ਵਿਚਾਰਨ ਦੀ ਲੋੜ ਆ ਕਿ ਸਰਦਾਰ ਭਗਤ ਸਿੰਘ ਨੂੰ ਬਹੁਤ ਘੱਟ ਅਰਸਾ ਮਿਲਿਆ ਇੱਕ ਨਾਮ ਰੱਤੀ ਰੂਹ ਭਾਈ ਰਣਧੀਰ ਸਿੰਘ ਨਾਰੰਗਵਾਲ ਨਾਲ ਮੇਲ ਮਿਲਾਪ ਦਾ। ਜੇ ਕਿਤੇ ਵੱਧ ਟਾਈਮ ਮਿਲ ਜਾਂਦਾ ਤਾਂ ਸਾਡੇ ਸਾਹਮਣੇ ਸਰਦਾਰ ਭਗਤ ਸਿੰਘ ਦਾ ਰੂਪ ਸਰੂਪ ਕੁਝ ਬਿਲਕੁਲ ਹੀ ਹੋਰ ਹੋਣਾ ਸੀ। ਉਹ ਬਦਲ ਰਿਹਾ ਸੀ, ਪਰ ਅਜੇ ਉਹ ਪੂਰੀ ਤਰ੍ਹਾਂ ਬਦਲਿਆ ਜੇ ਨਹੀਂ ਵੀ ਸੀ ਤਾਂ ਵੀ ਜਿਹੜਾ ਉਹਦਾ ਲਾਸਟ ਐਪੀਸੋਡ ਆ, ਸਾਨੂੰ ਉਹ ਚੇਤੇ ਰੱਖਣ ਦੀ ਲੋੜ ਆ ਕਿ ਕਿਸ ਤਰੀਕੇ ਦਾ ਉਹਦਾ ਅਕਸ ਬਣਨਾ ਚਾਹੀਦਾ। ਪਰ ਇਹਨਾਂ ਨੇ ਤਾਂ ਉਦੋਂ ਬਾਅਦ ਵਿੱਚ ਉਹਦੇ ਨਾਂ ਦੇ ਉੱਤੇ ਝੂਠੀਆਂ ਸੱਚੀਆਂ ਕਿਤਾਬਾਂ ਕੱਢ ਕੇ ਲੋਕਾਂ ਦੇ ਵਿੱਚ ਵਹਿਮ ਪਾਉਣਾ ਚਾਹਿਆ ਕਿ ਉਹਦਾ ਨਾਸਤਕ ਸੀਗਾ। ਹੁਣ ਇਹ ਗੱਲ ਸਦਾ ਹੀ ਸ਼ੱਕੀ ਰਹੀ ਆ ਕਿ ਜਿਹੜੀ ਉਹਦੇ ਨਾਂ ਤੇ ਸਭ ਤੋਂ ਵੱਡੀ ਕਿਤਾਬ ਇਹ ਬਣਾ ਕੇ ਛਾਪਦੇ ਆ ਕਿ ਮੈਂ ਨਾਸਤਕ ਕਿਉਂ ਹਾਂ, ਕਿ ਵਾਕਈ ਉਹ ਭਗਤ ਸਿੰਘ ਦੀ ਸੀਗੀ ਜਾਂ ਕੀ ਜਦੋਂ ਲਾਸਟ ਐਂਡ ਹੋਇਆ, ਜਿਵੇਂ ਉਹਨੇ ਭਾਈ ਰਣਧੀਰ ਸਿੰਘ ਨਾਰੰਗਵਾਲ ਕੋਲ ਐਡਮਿਟ ਕੀਤਾ ਕਿ ਮੈਂ ਤਾਂ ਦਾੜਾ ਕੇਸ ਇੱਕ ਵਾਰੀ ਉਦੋਂ ਕਿਸੇ ਖਾਸ ਮਾਹੌਲ 'ਚ ਕਟਾਇਆ, ਮੁੜ ਕੇ ਫਿਰ ਮੈਂ ਤਾਂਹੀਓ ਨਹੀਂ ਦੁਬਾਰਾ ਜਿਹੜੇ ਸੀਗੇ ਉਹ ਕੇਸ ਰੱਖੇ ਵੀ ਮੈਨੂੰ ਜਿਹੜਾ ਹੈਗਾ ਮਾਣ ਸਤਿਕਾਰ ਮੂੰਹ ਸਿਰ ਮੁੰਨ ਕੇ ਜਿਹੜਾ ਮਿਲ ਰਿਹਾ, ਤੇ ਉਹ ਫਿਰ ਉਵੇਂ ਨਹੀਂ ਸੀ ਮਿਲਣਾ ਸਿੱਖਾਂ ਨੂੰ। ਤੁਹਾਨੂੰ ਕੋਈ ਪੁੱਛਿਆ ਕਿਸੇ ਨੇ ਤੁਸੀਂ ਵੱਡੀਆਂ ਕੁਰਬਾਨੀਆਂ ਕੀਤੀਆਂ, ਕਿਉਂਕਿ ਭਾਈ ਰਣਧੀਰ ਸਿੰਘ ਨਾਰੰਗਵਾਲ ਜਿਹੜੇ ਆ ਉਹ ਗਦਰ ਲਹਿਰ ਦੇ ਕਰਕੇ ਉਮਰ ਕੈਦ ਕੱਟ ਰਹੇ ਸੀ ਜਦੋਂ ਭਗਤ ਸਿੰਘ ਨੂੰ ਮਿਲੇ ਆ। ਸੋ ਜਿਹੜਾ ਭਾਈ ਰਣਧੀਰ ਸਿੰਘ ਨਾਰੰਗਵਾਲ ਹੈ, ਉਹਦੇ ਬਾਰੇ ਸਾਡੀ ਕੌਮ ਨੂੰ ਇਹ ਤਾਂ ਪਤਾ ਕਿਉਂਕਿ ਉਹਨਾਂ ਦੀ ਕਿਤਾਬ ਬੜੀ ਚਰਚਿਤ ਆ ਕਿ ਜੇਲ੍ਹ ਚਿੱਠੀਆਂ ਕਿਤਾਬ ਲਿਖੀ ਸੀ। ਪਰ ਜੇਲ੍ਹ ਕਿਉਂ ਗਏ ਸੀ ਇਹ ਤਾਂ ਪਤਾ ਕਿ ਜੇਲ੍ਹ ਚਿੱਠੀਆਂ ਲਿਖੀਆਂ ਤਾਂ ਜੇਲ੍ਹ ਗਏ ਹੋਣਗੇ, ਪਰ ਜੇਲ੍ਹ ਕਿਉਂ ਗਏ ਸੀ ਉਹ ਵੀ ਵੱਡੀ ਸਾਡੀ ਕੌਮ ਦੇ ਹਿੱਸੇ ਨੂੰ ਨਹੀਂ ਪਤਾ, ਕਿਉਂਕਿ ਜਿਹੜਾ ਲਿਟਰੇਰੀ ਸੰਸਾਰ ਆ, ਲਿਖਤਾਂ ਦਾ, ਸਾਹਿਤ ਦਾ ਜ਼ਿਆਦਾ ਗਲਬਾ ਉਹ ਕਮਿਊਨਿਸਟ ਲਿਖਾਰੀਆਂ ਦੇ, ਕਾਮਰੇਡਾਂ ਦੇ ਕਬਜ਼ੇ 'ਚ ਰਿਹਾ। ਤੇ ਸਰਦਾਰ ਭਗਤ ਸਿੰਘ ਨਾਸਤਕ ਤੇ ਪਤਤ ਦਿਖਾਉਣਾ ਸੌਖਾ ਸੀ, ਤੇ ਐਵੇਂ ਹੀ ਜਿਹੜਾ ਹੋਰ ਬੰਦਿਆਂ ਨੂੰ, ਗਦਰੀ ਬਾਬਿਆਂ ਨੂੰ ਜਿਹੜਾ ਨਾਸਤਕ ਤੇ ਕਾਮਰੇਡ ਦਰਸਾਉਣਾ ਇਹਨਾਂ ਨੂੰ ਸੌਖਾ ਲੱਗਿਆ। ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦਾ ਅਕਸ ਆ, ਜਿਹੜਾ ਉਹਨਾਂ ਦਾ ਚਿਹਰਾ ਮੋਹਰਾ, ਜਿਸ ਤਰੀਕੇ ਦਾ ਉਹਨਾਂ ਦਾ ਪਹਿਰਾਵਾ ਹੈ, ਉਹਨੂੰ ਨਾਸਤਕ ਜਾਂ ਉਹਨੂੰ ਕਾਮਰੇਡ ਦਰਸਾਉਣਾ ਔਖਾ ਨਹੀਂ, ਨਾਮੁਮਕਿਨ। ਤੇ ਇਸ ਕਰਕੇ ਇਹਨਾਂ ਨੇ ਉਹਨੂੰ ਮਨਫੀ ਕਰ ਦਿੱਤਾ। ਬਹੁਤ ਹੀ ਵੱਡੀ ਇਹ ਇਹਨਾਂ ਦੇ ਦਿਮਾਗ 'ਚ ਬੜਿਆ ਹੋਇਆ ਕਿ ਅਸੀਂ ਉਸ ਸ਼ਖਸ ਨੂੰ ਬਿਲਕੁਲ ਡਿਲੀਟ ਹੀ ਕਰ ਦਿਆਂਗੇ। ਜਿਵੇਂ ਸਰਦਾਰ ਸੋਹਣ ਸਿੰਘ ਜੋਸ਼, ਜਿਹੜਾ ਕਾਮਰੇਡ ਸੋਹਣ ਸਿੰਘ ਜੋਸ਼ ਆ, ਉਹਨੇ 600 ਪੰਨੇ ਦੀ ਕਿਤਾਬ ਲਿਖੀ ਹੈ, ਪਰ ਉਹਦੇ ਵਿੱਚ ਇੱਕ ਵਾਰ ਵੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਸ਼ਬਦ ਨਹੀਂ ਵਰਤਿਆ, ਜਦੋਂ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਗਦਰ ਲਹਿਰ ਦੇ ਸੈਂਟਰ ਐਕਸਲ ਵਜੋਂ, ਸਭ ਤੋਂ ਮੇਨ ਸ਼ਖਸੀਅਤ ਵਜੋਂ ਪੰਜਾਬ ਦੇ ਵਿੱਚ ਇਸ ਗਦਰ ਦੇ ਕੇਂਦਰ 'ਚ ਸੀਗੇ ਉਹ। ਜੇਕਰ ਕਾਮਰੇਡ ਸੋਹਣ ਸਿੰਘ ਜੋਸ਼ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਮਨਫੀ ਕਰਦਾ ਤਾਂ ਉਹਦੇ ਪਿੱਛੇ ਸੋਚ ਕੀ ਆ, ਕਿਉਂਕਿ ਉਹਨੂੰ ਭਾਈ ਸਾਹਿਬ ਨੂੰ ਕਾਮਰੇਡ ਦਿਖਾਉਣਾ ਔਖਾ ਸੀ, ਇਸ ਕਰਕੇ ਉਹਨੂੰ ਮਨਫੀ ਕਰਤਾ। ਜਿਵੇਂ ਕੋਈ ਮੌਜੂਦਾ ਸਿੱਖ ਸੰਘਰਸ਼ ਵਿੱਚ ਸੰਤ ਭਿੰਡਰਾਂ ਵਾਲਿਆਂ ਨੂੰ ਮਨਫੀ ਕਰਕੇ ਲਿਖਣਾ ਚਾਹਵੇ, ਉਵੇਂ ਦੀ ਇਹ ਗੱਲ ਹੈ। ਕਰਤਾਰ ਸਿੰਘ ਸਰਾਭਾ ਜਿਹੜਾ ਸੀ, ਸਰਦਾਰ ਕਰਤਾਰ ਸਿੰਘ ਸਰਾਭਾ, ਜਿਹੜਾ ਸਾਡੇ ਮਨਾਂ ਵਿੱਚ ਉਹਦਾ ਅਕਸ ਆ, ਜਿਹੜਾ ਉਹ ਪੱਗ ਤੇ ਦਾੜੇ ਵਾਲਾ, ਉਹਦੀ ਜਿਹੜੀ ਸਾਡੇ, ਕਿਉਂਕਿ 18-19 ਸਾਲ ਦੀ ਉਮਰ 'ਚ ਜਿੰਨਾ ਕੁ ਦਾੜਾ ਹੁੰਦਾ ਉਹਨਾਂ ਕੁ ਉਹਦਾ ਸੀਗਾ, ਤੇ ਪੱਗ ਉਹਦੇ ਬੰਨੀ ਆ, ਤੇ ਉਹ ਫੋਟੋ ਸਾਰੇ ਪ੍ਰਚਲਿਤ ਆ। ਪਰ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਪਿਆ, ਜਿੰਨੀਆਂ ਕਿਤਾਬਾਂ ਲਿਖਣਗੇ ਜਾਂ ਪੰਜਾਬੀ ਟ੍ਰਿਬਿਊਨ ਅਖਬਾਰ 'ਚ ਜਦੋਂ ਵੀ ਕਿਤੇ ਲੇਖ ਛਪੂਗਾ ਤਾਂ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਮੂੰਹ ਸਿਰ ਮੁੰਨੇ ਵਾਲੀ ਇੱਕ ਫੋਟੋ ਲੱਭੀ ਹੋਈ ਆ, ਉਹ ਚੇਪ ਦੇਣੀ ਹੈ ਇਹਨਾਂ ਨੇ ਵੀ ਉਹ ਤਾਂ ਰੋਡਾ ਭੋਡਾ ਜਿਹਾ ਸੀਗਾ। ਮਤਲਬ ਕਿ ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ, ਇਹਨਾਂ ਸਾਰਿਆਂ ਦੀਆਂ ਸਰਦਾਰੀਆਂ ਖੋਹ ਕੇ ਇਹਨਾਂ ਨੂੰ ਨਾਸਤਕ, ਕਾਮਰੇਡ ਤੇ ਪਤਤ ਦਰਸਾਉਣ ਦਾ ਜਿਹੜਾ ਏਜੰਡਾ ਹੈ, ਉਹਦੇ ਤਹਿਤ ਹੀ ਜਦੋਂ ਇਹ ਲੋਕ ਆਪਦੀਆਂ ਕਾਰਸਤਾਨੀਆਂ ਕਰਦੇ ਕਰਾਉਂਦੇ ਰਹੇ ਆ, ਤਾਂ ਫਿਰ ਮਨ ਵਿੱਚ ਮੱਲੋ ਮੱਲੀ ਗੱਲ ਆਉਂਦੀ ਆ ਵੀ ਜ਼ਰੂਰ ਇਹ ਪੰਗਾ ਲੈਣਗੇ, ਤੇ ਜਸਵੰਤ ਸਿੰਘ ਕਮਲ ਦੀਆਂ ਅਣਛਪੀਆਂ ਲਿਖਤਾਂ ਦੇ ਬਹਾਨੇ ਉਹਨੂੰ ਨਾਸਤਕ
ਜਾਂ ਕਾਮਰੇਡ ਦਰਸਾਉਣ ਦਾ ਯਤਨ ਜ਼ਰੂਰ ਕਰਨਗੇ। ਸੋ ਇਹ ਲੋਕ ਜਿਹੜੇ ਨੇ ਇਹਨਾਂ ਲਈ ਬੜਾ ਔਖਾ ਕਿ ਗਦਰ ਲਹਿਰ ਦੇ ਜਿਹੜੇ ਹੀਰੋ ਹੈ, ਨਾਇਕ ਆ, ਬਾਬਾ ਸੋਹਣ ਸਿੰਘ ਭਕਨਾ ਜਾਂ ਹੋਰ ਸਾਰੇ ਵੀ ਇਹ ਸਿੱਖ ਸੀਗੇ, ਤੇ ਇਹਨਾਂ ਸਾਰਿਆਂ ਨੇ ਜਿੰਨੇ ਵੀ ਜੇਲ੍ਹਾਂ 'ਚ ਨਜ਼ਰਬੰਦ ਰਹੇ ਨੇ ਗਦਰ ਲਹਿਰ ਵਾਲੇ ਹੀਰੋ, ਇਹ ਸਾਰੇ ਦੇ ਸਾਰੇ ਨਾਮ ਬਾਣੀ ਪੜ੍ਹਨ ਵਾਲੇ, ਨਿਤਨੇਮੀ, ਭਜਨ ਬੰਦਗੀ ਵਾਲੇ, ਗਾਤਰੇ ਕਿਰਪਾਨਾਂ ਵਾਲੇ, ਦਾੜੇ ਕੇਸਾਂ ਵਾਲੇ, ਦਸਤਾਰਾਂ ਵਾਲੇ ਨੇ। ਤੇ ਇਸ ਲਹਿਰ ਨੂੰ ਕਾਮਰੇਡਾਂ ਦੀ ਲਹਿਰ ਦਰਸਾਉਣ ਦੇ ਲਈ, ਕਿਉਂਕਿ ਆਪਦੇ ਪੱਲੇ ਤਾਂ ਕੁਝ ਹੈ ਨਹੀਂ, ਤੇ ਇਸ ਕਰਕੇ ਵਿਚਾਰੇ ਯਤਨਸ਼ੀਲ ਰਹਿੰਦੇ ਨੇ ਕਿ ਆਪਾਂ ਸਿੱਖਾਂ ਦੀ ਕਿਸੇ ਗੱਲ ਦੇ ਉੱਤੇ ਆਪਦੀ ਮੋਹਰ ਲਾ ਲਓ। ਤੋ ਇਸ ਲਹਿਰ ਨੂੰ, ਗਦਰ ਲਹਿਰ ਨੂੰ ਕਾਮਰੇਡਾਂ ਦੀ ਲਹਿਰ ਉਹਨਾਂ ਦੇ ਜਾਣ ਤੋਂ ਬਾਅਦ ਦਰਸਾ ਸਕੇ ਆ। ਉਦੋਂ ਜਿਉਂਦੇ ਜੀ ਉਦੋਂ ਤਾਂ ਸਿੱਖ ਜਿਹੜੇ ਇਸ ਲਹਿਰ ਦਾ ਹਿੱਸਾ ਰਹੇ ਸੀ, ਉਹਨਾਂ ਨੇ ਡਟ ਕੇ ਵਿਰੋਧ ਕੀਤਾ ਵੀ ਇਸ ਲਹਿਰ ਦੇ ਭਾਈ ਵਿਸਾਖਾ ਸਿੰਘ ਵਰਗੇ ਤਖਤਾਂ ਦੇ ਜਥੇਦਾਰ ਬਣਦੇ ਰਹੇ ਨੇ, ਜਿਹੜੇ ਇਸ ਲਹਿਰ ਦਾ ਹਿੱਸਾ ਰਹੇ ਨੇ। ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਵੀ ਕਰਨ ਵਾਲੇ ਸ਼ਖਸੀਅਤ ਹੋਏ ਨੇ। ਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ 5 ਤਖਤਾਂ ਤੋਂ ਸਨਮਾਨ ਹਾਸਲ ਹੋਇਆ, ਜਿਹੜੀ ਉਹਨਾਂ ਨੇ ਘਾਲਣਾ ਘਾਲੀ ਆ। ਤੋ ਇਹੋ ਜਿਹੀਆਂ ਸ਼ਖਸੀਅਤਾਂ ਨੂੰ ਕਾਮਰੇਡ ਜਾਂ ਨਾਸਤਕ ਵਾਲੇ ਪਾਸੇ ਭੁਗਤਾਉਣਾ, ਇਹ ਬੜੀ ਜਿਹੜੀ ਹੈਗੀ ਆ ਇੱਕ ਕਮੀਨਗੀ ਭਰੀ ਚਾਲ ਕਹਿ ਸਕਦੇ ਆ। ਤੇ ਇਹਨਾਂ ਲੋਕਾਂ ਨੇ ਉਹਨਾਂ ਕਾਮਰੇਡਾਂ ਦਾ ਵੀ ਜਲੂਸ ਕਢਾ ਦਿੱਤਾ ਜਿਹੜੇ ਸਹੀ ਬਿਰਤੀ ਵਾਲੇ ਨੇ। ਉਹ ਵਿਚਾਰੇ ਕਲਪਦੇ ਫਿਰਦੇ ਆ ਕਿ ਅਸੀਂ ਤਾਂ ਕਿਸੇ ਨੂੰ ਸਿੱਖ ਨੂੰ ਨਹੀਂ ਕਹਿੰਦੇ ਹੈਗੇ ਵੀ ਤੂੰ ਮੂੰਹ ਸਿਰ ਮੁੰਨ, ਜਾਂ ਜੇ ਤੂੰ ਬੀੜੀ ਸਿਗਰਟ ਨਹੀਂ ਪੀਂਦਾ ਤੂੰ ਕਾਹਦਾ ਕਾਮਰੇਡ, ਵੀ ਅਸੀਂ ਤਾਂ ਸਿੱਖੀ ਨੂੰ ਵੀ ਨਹੀਂ ਦੁਸ਼ਮਣ ਵਜੋਂ ਦੇਖਦੇ। ਪਰ ਵਾਕਿਆ ਹੀ ਬਹੁਤ ਸਾਰੇ ਕਾਮਰੇਡ ਸਾਡੇ 'ਚ ਹੈਗੇ ਨੇ ਜਿਹੜੇ ਸਿੱਖ ਇਤਿਹਾਸ, ਸਿੱਖ ਫਲਸਫੇ ਤੇ ਆਮ ਸਿੱਖ ਸਮਾਜ ਨੂੰ ਟਾਰਗੇਟ ਕਰਦੇ ਨੇ। ਇਸ ਕਰਕੇ ਤੁਸੀਂ ਸਾਨੂੰ ਵੀ, ਮੈਂ ਥੋੜਾ ਸਮਾਂ ਪਹਿਲਾਂ ਬਰਨਾਲੇ ਏਰੀਆ 'ਚ ਕਿਸੇ ਸਮਾਗਮ ਤੇ ਗਏ ਤਾਂ ਉੱਥੇ ਨੌਜਵਾਨ ਬੱਚੇ ਪੁੱਛਣ ਲੱਗ ਪਏ ਕਿ ਕਾਮਰੇਡਾਂ ਦਾ ਸਿੱਖਾਂ ਨਾਲ ਕਿਉਂ ਤਕਰਾਰਬਾਜ਼ੀ ਚੱਲਦੀ ਹੈ। ਮੈਂ ਆਪਦੇ ਵੱਲੋਂ, ਮੇਰੀ ਸਿੱਧੀ ਸਾਦੀ ਬੋਲੀ ਹੁੰਦੀ ਆ, ਮੈਂ ਬਾਹਲੇ ਭਿਆਨਕ ਜੇ ਤੇ ਵੱਡੇ ਅਡੰਬਰੀ ਜੇ ਸ਼ਬਦ ਵਰਤ ਕੇ ਆਪਦੀ ਗੱਲ ਨਹੀਂ ਕਹਿੰਦਾ ਹੁੰਦਾ, ਸਿੱਧੀ ਸਾਦੀ ਬੋਲੀ 'ਚ ਆਪਦੀ ਗੱਲ ਕਰੀਦੀ ਹੈ। ਤੇ ਜਦੋਂ ਮੈਂ ਉੱਥੇ ਗੱਲਬਾਤ ਕਰ ਰਿਹਾ ਸੀਗਾ ਤਾਂ ਉਹ ਨੌਜਵਾਨਾਂ ਨੂੰ ਕਾਫੀ ਮਿਹਨਤ ਕੀਤੀ, ਸਮਝਾਉਣ ਦਾ ਯਤਨ ਕੀਤਾ, ਪਰ ਮੈਨੂੰ ਜਿੰਨੀ ਕੁ ਗੱਲ ਲੱਗੀ ਉਹਨਾਂ ਦੇ ਚਿਹਰੇ ਮੂਹਰੇ ਤੋਂ ਵੀ ਗੱਲ ਉਹਨਾਂ ਦੀ ਬਣੀ ਨਹੀਂ, ਤਸੱਲੀ ਨਹੀਂ ਹੋਈ। ਚਲੋ ਖੈਰ ਅਸੀਂ ਆਉਣਾ ਸੀ, ਉਹਨਾਂ ਨੇ ਵੀ ਕਿਹਾ ਵੀ ਠੀਕ ਆ ਭਾਜੀ ਫਿਰ ਕਦੇ ਗੱਲ ਕਰਾਂਗੇ। ਤੇ ਜਦੋਂ ਆਹ ਬੁੱਤਾਂ ਵਾਲਾ ਮਸਲਾ ਹੋਇਆ, ਜਦੋਂ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਉੱਤੇ ਬੁੱਤ ਜਿਹੜੇ ਸੀਗੇ, ਉਹ ਬੁੱਤਾਂ ਦੇ ਲਈ ਜਦੋਂ ਧਰਨਾ ਲੱਗਿਆ ਤਾਂ ਸਿੱਖ ਸੈਂਟੀਮੈਂਟਸ ਨੂੰ ਸਮਝਣ ਵਾਲੇ ਹਰੇਕ ਬੰਦੇ ਨੇ ਕਿਹਾ ਕਿ ਵਾਕਿਆ ਹੀ ਇਹ ਬੁੱਤਾਂ ਦੇ ਖਿਲਾਫ ਧਰਨਾ ਠੀਕ ਲੱਗਿਆ ਹੋਇਆ। ਪਰ ਕਾਮਰੇਡਾਂ ਨੇ ਦੁਹਾਈ ਚੱਕਤੀ, ਇੰਨਾ ਝੂਠ ਤੂਫਾਨ, ਇੰਨੀ ਭਿਆਨਕ ਤੇ ਭੈੜੀ ਨੀਚ ਦਰਜੇ ਦੀਆਂ ਗੱਲਾਂ, ਤੇ ਜੋ ਕੁਛ ਉਹਨਾਂ ਤੋਂ ਕਹਿ ਹੁੰਦਾ ਸੀ ਵੀ ਜੀ ਇਹ ਤਾਂ ਬੜਾ ਤਾਲਵਾਨੀਕਰਨ ਹੋ ਗਿਆ ਜੀ, ਇਹ ਤਾਂ ਸਿੱਖ ਸਮਾਜ ਤਾਂ ਜੀ ਬਸ ਇਹ ਤਾਂ ਜੀ, ਫਿਰ ਆਪਦੇ ਕੋਲੋਂ ਹੀ ਗੁਰਬਾਣੀ ਦੀ ਗਲਤ ਵਿਆਖਿਆ, ਨੱਚਣ ਕੁੱਦਣ ਮਨ ਕਾ ਚਾਓ ਦੀ ਲਾਈਨ ਕੱਢ ਕੇ ਵਿੱਚੋਂ ਉਹਦੇ ਅਰਥ ਗਲਤ ਕਰਦੇ ਰਹੇ, ਹੋਰ ਬੜੀਆਂ ਜਬਲੀਆਂ ਮਾਰਦੇ ਰਹੇ। ਉਹ ਜਦੋਂ ਚੱਲ ਰਿਹਾ ਸੀ ਉਹਨਾਂ ਦਿਨਾਂ ਵਿੱਚ ਉਹ ਮੁੰਡਿਆਂ ਦਾ ਮੈਨੂੰ ਫੋਨ ਆਇਆ ਇੱਕ ਭਰਾ ਦਾ, ਕਹਿੰਦਾ ਜੀ ਰਾਤ ਅਸੀਂ ਹੱਸਦੇ ਰਹੇ ਬੈਠ ਕੇ, ਤੇ ਅਸੀਂ ਆਖਿਆ ਘਮਾਣ ਸਾਹਿਬ ਨਾਲ ਗੱਲ ਕਰਾਂਗੇ ਵੀ ਤੁਸੀਂ ਉਦੋਂ ਤਾਂ ਨਹੀਂ ਸਾਨੂੰ ਸਮਝਾ ਸਕੇ ਵੀ ਕਾਮਰੇਡ ਸਿੱਖਾਂ ਨੂੰ ਤੇ ਸਿੱਖਾਂ ਦਾ ਕਾਮਰੇਡਾਂ ਦਾ ਕਿਆ ਮਸਲਾ, ਪਰ ਆ ਅੱਜ ਸਾਨੂੰ ਸਮਝ ਲੱਗ ਗਈ ਵੀ ਪਿਓ ਦੇ ਪੁੱਤ ਹਰ ਸਿੱਖ ਮਸਲੇ ਉੱਤੇ ਬਿਨਾਂ ਸਮਝੇ ਹਲੀ ਹੋਏ ਕਰਨਾ ਹੀ ਜਾਣਦੇ ਆ। ਤੋ ਜਿਹੜੇ ਕਾਮਰੇਡ ਨੇ ਇਹਨਾਂ ਨੂੰ ਇੱਕ ਲਾਲ ਸੁੰਡੀ ਲੜੀ ਹੋਈ ਆ, ਕੋਈ ਇਸ ਤਰੀਕੇ ਦਾ ਇਹਨਾਂ ਦੇ ਦਿਮਾਗ 'ਚ ਕੀੜਾ ਬੜਿਆ ਹੋਇਆ ਕਿ ਅਸੀਂ ਧਰਤੀ ਦੇ ਸਭ ਤੋਂ ਸਿਆਣੇ ਮਨੁੱਖ ਵਾਂ, ਕਿ ਸਾਡੇ ਨਾਲੋਂ ਵੱਧ ਸਿਆਣਾ ਤਾਂ ਧਰਤੀ ਤੇ ਕੋਈ ਜੰਮ ਹੀ ਨਹੀਂ ਸਕਦਾ। ਇੰਨੇ ਸਿਆਣੇ ਆਪਦੇ ਆਪ ਨੂੰ ਸਮਝਦੇ ਨੇ ਵੀ ਇਹ ਕਹਿੰਦੇ ਨੇ ਵੀ ਗੁਰੂ ਸਾਹਿਬਾਨ ਨੇ ਜਾਂ ਗੁਰੂ ਗ੍ਰੰਥ ਸਾਹਿਬ ਨੇ ਦਾ ਕੀ ਸੇਧ ਦੇਣੀ ਆ, ਅਸੀਂ ਬੜੇ ਵੱਡੀ ਤੋਪ। ਤੇ ਇਸੇ ਵਹਿਮ ਦੇ ਵਿੱਚੋਂ ਕਲਪਦੇ ਰਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੱਥਾ ਟੇਕਦੇ ਆ ਸਿੱਖ, ਸਾਡੇ ਵੱਲ ਕੋਈ ਝਾਕਦਾ ਹੀ ਨਹੀਂ। ਤੋ ਜਿਹੜਾ ਇਸ ਤਰੀਕੇ ਦੀ ਸੋਚ ਵਾਲੇ ਇਹ ਲੋਕ ਨੇ, ਇਹਨਾਂ ਨੂੰ ਇੰਨੀ ਅਕਲ ਤਾਂ ਅੱਜ ਤੱਕ ਆਈ ਨਾ ਕਿ ਜੇਕਰ ਕਿਸੇ ਦੂਜੇ ਦੇ ਫਲਸਫੇ ਬਾਰੇ ਜਾਣਦੇ ਨਹੀਂ ਤਾਂ ਚੁੱਪ ਕਰ ਰਹੀਦਾ। ਹੁਣ ਹਿੰਦੂ ਧਰਮ ਦੀਆਂ ਬਹੁਤ ਸਾਰੀਆਂ ਰੋਹ ਰੀਤਾਂ ਪਰੰਪਰਾਵਾਂ ਇਹੋ ਜਿਹੀਆਂ ਨੇ ਜਿਹੜੀਆਂ ਆਪਣੇ ਪੱਲੇ ਨਹੀਂ ਪੈਂਦੀਆਂ ਤਾਂ ਆਪਾਂ ਚੁੱਪ ਕਰ ਰਹਿੰਦੇ ਹਾਂ। ਤੇ ਜਦੋਂ ਉਹਨਾਂ ਦੇ ਧਾਰਮਿਕ ਆਸਥਾ ਦੇ ਉੱਤੇ ਕੋਈ ਕੁਐਸਚਨ ਬਣ ਜਾਵੇ ਤਾਂ ਆਪਾਂ ਕਹਾਂਗੇ ਕਿ ਇਹ ਸਹੀ ਵੀ ਹੋਣੇ ਆ ਕਿਉਂਕਿ ਆਪਦੇ ਧਰਮ ਦੀ ਦੁਹਾਈ ਦੇ ਰਹੇ ਨੇ, ਆਪਾਂ ਨੂੰ ਨਹੀਂ ਸਮਝ ਲੱਗਦੀ ਕਿਉਂਕਿ ਆਪਣੇ ਧਰਮ ਦੇ ਮਸਲੇ ਹੋਰ ਨੇ। ਇਵੇਂ ਹੀ ਗੋਰਿਆਂ ਦੇ, ਈਸਾਈਆਂ ਦੇ ਆਪਦੇ ਧਾਰਮਿਕ ਵਿਧੀ ਵਿਧਾਨ ਨੇ, ਮੁਸਲਮਾਨਾਂ ਦੇ ਆਪਦੇ ਨੇ।
ਤੇ ਐਵੇਂ ਸਿੱਖਾਂ ਦੇ ਆਪਦੇ ਨੇ। ਹੁਣ ਹੋ ਸਕਦਾ ਕਿਸੇ ਗੱਲ ਦੀ ਹਿੰਦੂ ਧਰਮ ਦੇ ਵਿੱਚ ਜਿਹਦੀ ਪ੍ਰਵਾਨਗੀ ਆ ਉਹ ਚ ਮੁਸਲਮਾਨਾਂ ਚ ਪ੍ਰਵਾਨਗੀ ਨਾ ਹੋਵੇ, ਉਲਟ ਚੀਜ਼ ਹੋਵੇ। ਪਰ ਜਿਹੜਾ ਸੱਚਾ ਧਰਮੀ ਬੰਦਾ ਉਹ ਦੂਜੇ ਦੇ ਧਾਰਮਿਕ ਵਿਸ਼ਵਾਸਾਂ ਦਾ ਖਿਆਲ ਰੱਖਦਾ, ਸਤਿਕਾਰ ਕਰਦਾ, ਤੇ ਉਹ ਨਹੀਂ ਚਾਹੇਗਾ ਕਿ ਜਿਹੜਾ ਕੁਛ ਇਹਦਾ ਧਰਮ ਅਲਾਓ ਨਹੀਂ ਕਰਦਾ ਵੀ ਇਹ ਲਾਜ਼ਮੀ ਕਰੇ। ਉਹ ਕਦੇ ਨਹੀਂ ਥੋਪੇਗਾ ਕਿ ਮੈਂ ਜਿਵੇਂ ਕਰਦਾ ਇਹ ਵੀ ਕਰੇ। ਜਿਵੇਂ ਅਸੀਂ 9ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਜਦੋਂ 9ਵੇਂ ਪਾਤਸ਼ਾਹ ਦੇ ਕੋਲ ਜਨੇਊ ਤਿਲਕ ਦੀ ਰਾਖੀ ਲਈ ਦੁਹਾਈ ਦਿੰਦੇ ਹੋਏ ਕਸ਼ਮੀਰੀ ਪੰਡਤ ਆਏ ਹੈ, ਤਾਂ ਆਪਾਂ ਨੂੰ ਪਤਾ ਕਿ ਗੁਰੂ ਸਾਹਿਬਾਨ ਜਾਂ ਗੁਰੂ ਘਰ ਦੇ ਵਿੱਚ ਤਾਂ ਤਿਲਕ ਜਨੇਊ ਦੇ ਲਈ ਕੋਈ ਇਹੋ ਜਿਹੀ ਹੈ ਨਹੀਂ ਸੀ ਗੱਲ। ਪਰ ਇਹ ਗੱਲ ਸਿੱਖ ਧਰਮ ਹੋਣ ਕਰਕੇ, ਧਰਮ ਨਾ ਧਰਮੀ ਬੰਦੇ ਹੀ, ਧਰਮੀ ਲੋਕ ਹੀ ਸਮਝ ਸਕਦੇ ਆ ਕਿ ਇਹਨਾਂ ਲੋਕਾਂ ਦੇ ਕੀ ਇਸ ਵੇਲੇ ਬਲਬਲੇ ਨੇ। ਤਾਂ ਗੁਰੂ ਪਾਤਸ਼ਾਹ ਨੇ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ ਕਿ ਬੇਸ਼ੱਕ ਮੈਂ ਇਹਨਾਂ ਦੀ ਗੱਲ ਨਾਲ ਅਸਹਿਮਤ ਹਾਂ, ਪਰ ਇਹਨਾਂ ਨੂੰ ਧੱਕੇ ਨਾਲ ਜਬਰੀ ਤੌਰ ਦੇ ਉੱਤੇ ਇਹ ਚੀਜ਼ ਨਾਲ ਤੋੜਨਾ ਵੀ ਗਲਤ। ਸੋ ਜਿਹੜਾ ਕੋਈ ਮੁਸਲਮਾਨ ਹੈ ਉਹਨੂੰ ਉਹਦੇ ਧਰਮ ਤੋਂ ਧੱਕੇ ਨਾਲ ਜਬਰੀ ਤੌਰ ਤੇ ਮਤਲਬ ਡੇਗਿਆ ਜਾਵੇ, ਜਿਹੜਾ ਉਹਦਾ ਮਨ ਨਹੀਂ ਮੰਨਦਾ ਜਾਂ ਉਹਨਾਂ ਦੇ ਧਾਰਮਿਕ ਨਿਯਮ ਉਸ ਗੱਲ ਨੂੰ ਅਲਾਓ ਨਹੀਂ ਕਰਦੇ, ਇਹ ਵੀ ਉਵੇਂ ਹੀ ਗਲਤ ਹੈ। ਤਾਂ ਹਰ ਇੱਕ ਬੰਦੇ ਨੂੰ ਉਹਦੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਜਿਉਣ ਦਾ ਹੱਕ ਵਾ, ਉਹਦੇ ਮੌਲਿਕ ਅਧਿਕਾਰ ਆ ਕਿ ਉਹਦੇ ਆਪਦੇ ਵਿਸ਼ਵਾਸ ਨੇ। ਹਰ ਇਲਾਕੇ ਦੇ ਲੋਕਾਂ ਦੇ ਆਪੋ ਆਪਣੇ ਨਿਯਮ ਨੇ। ਹੁਣ ਸਿੱਖਾਂ ਦੇ ਵੀ ਆਪਦੇ ਨਿਯਮ ਨੇ। ਸਿੱਖ ਜਿਹੜਾ ਹੈ ਧਰਮ, ਜੇ ਉਹ ਬੁੱਤ ਪ੍ਰਸਤੀ ਦੇ ਖਿਲਾਫ ਆ, ਜੇ ਰਸਤੇ ਵਿੱਚ ਬੁੱਤ ਲਾ ਦਿੱਤੇ ਗਏ ਨੇ ਤੇ ਲਾ ਵੀ ਗਿੱਧੇ ਭੰਗੜੇ ਵਾਲੇ ਦਿੱਤੇ ਗਏ ਨੇ, ਤੇ ਗੁਰੂ ਘਰ ਨੂੰ ਜਾਂਦੇ ਰਸਤੇ ਉੱਤੇ ਬੁੱਤਾਂ ਦੇ ਖਿਲਾਫ ਸਿੱਖ ਮਾਨਸਿਕਤਾ ਜਿਹੜੀ ਆ ਉਹ ਪੀੜਤ ਆ। ਉੱਪਰੋਂ ਟਿਕਟੌਕ ਵਾਲੀਆਂ ਕੁੜੀਆਂ ਨੇ ਨੇਰੀ ਠਾਲੀ ਪਈ ਆ। ਤੇ ਇਹੋ ਜਿਹੇ ਮਾਹੌਲ ਵਿੱਚ ਜੇ ਸਿੱਖਾਂ ਨੇ ਉਹਨਾਂ ਦਾ ਬਿਲਕੁਲ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿੰਦਿਆਂ ਹੋਇਆਂ ਵਿਰੋਧ ਕੀਤਾ ਹੈ, ਸਿੱਖ ਸੈਂਟੀਮੈਂਟਸ ਦੀ ਪ੍ਰਤੀਨਿਧਤਾ ਕਰਦਿਆਂ ਵਿਰੋਧ ਕੀਤਾ, ਤਾਂ ਕਾਮਰੇਡਾਂ ਨੇ ਵਿੱਚੋਂ ਕੀ ਧਾਰਾ ਲੈਣੀ ਹੈ? ਜੇ ਤੁਹਾਨੂੰ ਗੱਲ ਦੀ ਸਮਝ ਨਹੀਂ, ਚੁੱਪ ਹੀ ਕਰ ਜਾਓ। ਨਾਲੇ ਤੁਸੀਂ ਆਪਦੇ ਆਪ ਨੂੰ ਬੜੇ ਵਿਦਵਾਨ ਤੇ ਬੜੇ ਸਿਆਣੇ ਸਮਝਦੇ ਹੋ, ਸਮਝੋ ਤੁਹਾਨੂੰ ਇਹ ਨਹੀਂ ਲੱਗਦੀ ਹੈਗੀ ਕਿ ਸਿੱਖਾਂ ਦਾ ਇਸ ਮਸਲੇ ਵਿੱਚ ਨਜ਼ਰੀਆ ਕੀ ਹੈ। ਪਰ ਨਜ਼ਰੀਆ ਸਮਝਣ ਦੀ ਤਾਂ ਗੱਲ ਤਾਂ ਤੁਹਾਡੇ ਦਿਮਾਗ 'ਚ ਆਵੇ ਜੇਕਰ ਤੁਹਾਨੂੰ ਇਹ ਆਦਤ ਹੋਵੇ ਕਿ ਦੂਜਿਆਂ ਨੂੰ ਰੈਕੋਗਨਾਈਜ਼ ਕਰੀਦਾ। ਤੁਹਾਡਾ ਤਾਂ ਉਲਟ ਕੰਮ ਆ ਕਿ ਜੋ ਹਮ ਕਹਤੇ ਹੈ ਉਹ ਦੁਨੀਆ ਕਾ ਅੰਤਮ ਸੱਚ ਹੈ। ਐਦਾਂ ਨਹੀਂ ਹੁੰਦਾ। ਗਾਹਾਂ ਬਗਾਨੇ ਪੁੱਤ ਬੈਠੇ ਆ ਜਿਹੜੇ, ਉਹ ਐਵੇਂ ਨਹੀਂ ਬੈਠੇ। ਉਹਨਾਂ ਦੀਆਂ ਆਪਦੀਆਂ ਧਾਰਮਿਕ ਆਸਥਾਵਾਂ ਨੇ, ਉਹਨਾਂ ਨੇ ਉਹਨਾਂ ਆਸਥਾਵਾਂ ਲਈ ਸ਼ਹਾਦਤਾਂ ਦਿੱਤੀਆਂ ਨੇ, ਕੁਰਬਾਨੀਆਂ ਕੀਤੀਆਂ ਨੇ, ਜਫਰ ਜਾਲੇ ਨੇ। ਤੇ 18ਵੀਂ ਸਦੀ ਦਾ ਤਾਂ ਇਤਿਹਾਸ ਹੀ ਸਾਡਾ ਸਾਰਾ ਹੋਂਦ ਹਸਤੀ ਨੂੰ ਬਚਾਉਣ ਦਾ। ਤੇ ਅੱਜ ਜਿਹੜਾ ਕੁਝ ਕਾਮਰੇਡ ਭਾਈਚਾਰਾ ਸਾਡੇ ਖਿਲਾਫ ਸਾਡੇ ਬਾਰੇ ਕਹਿੰਦਾ, ਅਸਲ ਵਿੱਚ ਉਹ ਸਾਡੀ ਹੋਂਦ ਹਸਤੀ ਨੂੰ ਟਾਰਗੇਟ ਕਰਨ ਵਾਲਾ ਸਾਰਾ ਕੁਝ ਹੈਗਾ। ਤੇ ਇਹੀ ਸਾਰਾ ਕੁਝ ਬ੍ਰਾਹਮਣਵਾਦ ਕਹਿੰਦਾ। ਜਿਹੜਾ ਵੀ ਉੱਠਦਾ ਉੱਠ ਕੇ ਸਾਨੂੰ ਮੱਤਾਂ ਦੇਣ ਤੁਰ ਪੈਂਦਾ, ਕਹਿੰਦਾ ਸਿੱਖੀ ਦਾ ਤੁਹਾਨੂੰ ਕੀ ਪਤਾ, ਸਾਨੂੰ ਪਤਾ। ਐਡੇ ਗਾਂ ਲੰਘੇ ਹੋਏ ਨੇ ਇਹ। ਕਹਿੰਦੇ ਜੀ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲੇ ਕਾਮਰੇਡ ਹੋਏ ਨੇ। ਹੱਦ ਹੋਈ ਪਈ ਆ। ਅਸਲ ਵਿੱਚ ਇਹਨਾਂ ਨੂੰ ਇਹ ਗੱਲ ਬੜੀ ਚੁੱਭ ਰਹੀ ਆ ਕਿ ਪੰਜਾਬ ਦੀ ਧਰਤੀ ਉੱਤੇ ਅਸੀਂ ਪਿਛਲੇ 100 ਸਾਲ ਤੋਂ ਇੰਨਾ ਸੱਚ ਝੂਠ ਬੋਲਿਆ, ਪਰ ਸਾਡੀ ਜਿਹੜੀ ਹੈਗੀ ਆ ਇੱਥੇ ਕੋਈ ਗੱਲਬਾਤ ਹੀ ਨਹੀਂ ਹੁੰਦੀ। ਦੂਜੇ ਪਾਸੇ ਪੱਛਮੀ ਬੰਗਾਲ ਦੇ ਵਿੱਚ ਜਾਂ ਹੋਰ ਨਾ ਕਈ ਥਾਵਾਂ ਦੇ ਉੱਤੇ ਕਾਮਰੇਡ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਨੇ। ਪਰ ਉਹਨਾਂ ਨੇ ਇੱਕ ਗੱਲ ਚੇਤੇ ਰੱਖੀ ਆ ਸਦਾ, ਬਾਹਰਲੇ ਕਾਮਰੇਡਾਂ ਨੇ ਪੰਜਾਬ ਤੇ, ਉਹਨਾਂ ਨੇ ਉੱਥੋਂ ਦੇ ਧਰਮ ਨਾਲ ਪੰਗੇ ਨਹੀਂ ਲਏ। ਉਲਟਾ ਬੰਗਾਲ ਦੇ ਕਾਮਰੇਡ ਦੁਰਗਾ ਪੂਜਾ ਤੇ ਹੋਰਨਾਂ ਦਿਨ ਤਿਉਹਾਰਾਂ ਮੌਕੇ ਪੂਰਾ ਐਨ ਖੁਸ਼ ਹੋ ਕੇ ਉਹ 'ਚ ਹਿੱਸਾ ਲੈਂਦੇ ਆ। ਇੱਕ ਪਾਸੇ ਯੂਪੀ ਬਿਹਾਰ ਜਾਂ ਪੱਛਮੀ ਬੰਗਾਲ ਜਾਂ ਹੋਰਨਾਂ ਸੂਬਿਆਂ ਦੇ ਕਾਮਰੇਡ ਨੇ ਜਿਹੜੇ ਬ੍ਰਾਹਮਣਵਾਦੀ ਫਲਸਫੇ ਦੇ ਤਿੱਥ ਤਿਉਹਾਰਾਂ ਨੂੰ ਵੀ ਮਨਾਉਣ ਲੱਗਿਆਂ ਭੋਰਾ ਝਿਜਕਦੇ ਨਹੀਂ, ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਨੇ ਤੇ ਲੋਕਾਂ ਦੇ ਨਾਲ ਖੜ ਕੇ ਵੋਟ ਤਾਂ ਮਿਲਣੀ ਹੈ। ਬ੍ਰਾਹਮਣਵਾਦੀ ਫਲਸਫਾ ਲੁੱਟ ਖਸੁੱਟ ਤੇ ਸ਼ੋਸ਼ਣ ਵਾਲਾ ਫਲਸਫਾ, ਤੇ ਉਹ ਤਾਂ ਉਹਨਾਂ ਨਾਲ ਉਸ ਫਲਸਫੇ ਨਾਲ ਖੜਨ ਲੱਗਿਆ ਮਨਾ ਝਿਜਕਣ। ਤੇ ਆਹ ਜਿਹੜੇ ਨੇ ਸਰਬੱਤ ਦੇ ਭਲੇ ਵਾਲੇ ਕੌਨਸੈਪਟ ਨੂੰ ਵੀ ਨਿੰਦੀ ਭੰਡੀ ਜਾਂਦੇ ਆ। ਹਰ ਵੇਲੇ ਆਲੋਚਨਾ, ਹਰ ਵੇਲੇ ਕ੍ਰਿਟਿਸਿਜ਼ਮ, ਹਰ ਵੇਲੇ ਕੀੜੇ ਕੱਢੀ ਜਾਣੇ। ਤੇ ਫਿਰ ਪੱਗ ਬੰਨ ਕੇ ਸਮਝ ਲੈਂਦੇ ਆ ਵੀ ਅਸੀਂ ਬੜੇ ਵੱਡੇ ਸਿੱਖ ਵਾਂ, ਦਾੜਾ ਰੱਖ ਕੇ ਸਮਝ ਲੈਂਦੇ ਆ ਅਸੀਂ ਬੜੇ ਵੱਡੇ ਸਿੱਖ ਹਾਂ, ਸਿੱਖਾਂ ਦੇ ਘਰੇ ਜਨਮ ਲੈ ਕੇ ਸਮਝ ਲੈਂਦੇ ਆ ਅਸੀਂ ਬੜੇ ਵੱਡੇ ਸਿੱਖ ਹਾਂ, ਸਿੱਖੀ ਵਾਲਾ ਨਾਂ ਰੱਖ ਕੇ ਵੀ ਮਗਰ ਸਿੰਘ ਲੱਗਿਆ ਹੋਇਆ। ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜੇਕਰ ਤੁਹਾਡੇ ਮਨ ਦੇ ਵਿੱਚ ਸਿੱਖੀ ਪ੍ਰਤੀ
ਆਸਥਾ ਗੁਰੂ ਸਾਹਿਬਾਨ ਪ੍ਰਤੀ, ਉਹ ਆਪਦੇ ਇਸ਼ਟ ਪ੍ਰਤੀ ਉਹੋ ਜਿਹੀ ਕਮਿਟਮੈਂਟ ਨਹੀਂ ਹੈਗੀ ਕਿ ਜਦੋਂ ਵੀ ਕਿਸੇ ਮੌਕੇ ਗੁਰੂ ਗ੍ਰੰਥ ਸਾਹਿਬ ਨੂੰ, ਸਿੱਖ ਆਦਰਸ਼ਾਂ ਨੂੰ, ਸਿੱਖ ਨਾਇਕਾਂ ਨੂੰ, ਸਿੱਖ ਇਤਿਹਾਸ ਨੂੰ ਟਾਰਗੇਟ ਕੀਤਾ ਜਾਂਦਾ। ਜਿਹੋ ਜਿਹਾ ਦਰਦ ਇੱਕ ਸਿੱਖ ਦੇ ਅੰਦਰ ਉਸ ਵੇਲੇ ਹੋਣਾ ਚਾਹੀਦਾ, ਜੇ ਤੁਹਾਡੇ ਅੰਦਰ ਉਹ ਨਹੀਂ ਉੱਠਦਾ, ਬੇਸ਼ੱਕ ਕੋਈ ਸਿੱਖਾਂ ਦੇ ਘਰੇ ਜੰਮੇ ਹੋ, ਬੇਸ਼ੱਕ ਤੁਸੀਂ ਨੌਨਾ ਸਿੰਘ ਲਾਇਆ ਹੋਇਆ, ਬੇਸ਼ੱਕ ਤੁਸੀਂ ਜਿਹੜਾ ਹੈਗਾ ਦਾੜਾ ਕੇਸ ਵੀ ਰੱਖਦੇ ਹੋ ਤੇ ਪੱਗ ਵੀ ਬੰਨ੍ਹਦੇ ਹੋ। ਸੋ ਕਾਮਰੇਡ ਭਾਈਚਾਰੇ ਨੇ ਆਪਦੇ ਆਪ ਨੂੰ ਦੁਨੀਆ ਦੇ ਸਭ ਤੋਂ ਸਿਆਣੇ ਤਾਂ ਸਮਝ ਲਿਆ, ਪਰ ਇਹਨਾਂ ਦੀਆਂ ਚਾਲਾਂ ਜਿਹੜੀਆਂ ਨੇ ਉਹ ਅਨਪੜ੍ਹ ਜਿਹੇ ਬੰਦੇ ਵੀ ਸਮਝ ਲੈਂਦੇ ਆ। ਸਾਰੇ ਦੁਨੀਆ ਭਰ ਦੇ ਲੋਕਾਂ ਨੂੰ, ਅਨਪੜ੍ਹ ਜਿਹੇ ਸਿੱਖਾਂ ਨੂੰ ਵੀ ਪਤਾ ਕਿ ਸਰਦਾਰ ਕਰਤਾਰ ਸਿੰਘ ਸਰਾਭਾ ਜਿਹੜਾ ਸੀ ਉਹ ਪਤਤ ਤੇ ਨਾਸਤਕ ਨਹੀਂ ਸੀ। ਉਹਨੇ ਕਿਸੇ ਵੇਲੇ ਮੂੰਹ ਸਰ ਜੇ ਮਨਾ ਵੀ ਰਿਹਾ ਹੋਵੇ ਤਾਂ ਉਹ ਸਿੱਖੀ ਦੇ ਵਿੱਚ ਹੀ ਰਿਹਾ, ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦੇ ਵਰਗੇ ਜਾਂ ਹੋਰ ਕਈ ਜੁਝਾਰੂਆਂ ਨੂੰ ਗਰੀਲਾ ਜ਼ਿੰਦਗੀ ਦੀਆਂ ਲੋੜਾਂ ਤਹਿਤ ਕਿਸੇ ਮੌਕੇ ਮੂੰਹ ਸਰ ਮਨਾਉਣਾ ਪੈ ਗਿਆ, ਪਰ ਉਹ ਸੀਗੇ ਸਿੱਖੀ। ਐਵੇਂ ਹੀ ਸਰਦਾਰ ਭਗਤ ਸਿੰਘ ਆ ਜਿਹੜਾ, ਉਹਦੇ ਬਾਰੇ ਆਮ ਪਿੰਡੂ ਬੰਦਾ ਆਪਦਾ ਭਰਾ ਹੀ ਸਮਝਦਾ ਵੀ ਸਾਡਾ ਹੀ ਮੁੰਡਾ ਸੀ, ਕੋਈ ਗੱਲ ਨਹੀਂ ਜੇ 2-4 ਦਿਨ ਇੱਧਰ ਉੱਧਰ ਚਲੇ ਗਿਆ। ਇਹ ਉਹਨੂੰ ਨਾਸਤਕ ਤੇ ਕਾਮਰੇਡ ਬਣਾਉਣ ਤੇ ਲੱਗੇ ਪਏ ਨੇ। ਸੋ ਜਿਹੜੇ ਪੁਰਾਣੇ ਕਾਮਰੇਡ ਸੀ ਉਹਨਾਂ ਨੂੰ ਬੜੀ ਤਕਲੀਫ ਆ। ਜਿਵੇਂ ਪਿੱਛੇ ਜੇ ਬਰਿਆਮ ਸਿੰਧੂ ਦੀ ਇੱਕ ਕਿਤਾਬ ਆਈ ਗਦਰੀ ਬਾਬੇ ਕੌਣ ਸਨ, ਉਹਦੇ ਵਿੱਚ ਵੀ ਉਹਨਾਂ ਨੇ ਇੱਕ ਸਪੈਸ਼ਲ ਲੇਖ ਆ ਜਿਹਦਾ ਟਾਈਟਲ ਸੀਗਾ ਕੀ ਗਦਰੀ ਨਾਸਤਕ ਅਤੇ ਸਿੱਖ ਨਹੀਂ ਸਨ, ਤੇ ਕੀ ਗਦਰੀ ਨਾਸਤਕ ਸਨ ਤੇ ਸਿੱਖ ਨਹੀਂ ਸਨ। ਇਹਦੇ ਵਿੱਚ ਉਹਨੇ ਕਾਫੀ ਲੰਬੀ ਚੌੜੀ ਚਰਚਾ ਕਰਨ ਤੋਂ ਬਾਅਦ ਇਹੀ ਕੱਢਿਆ ਕਿ ਮਜ਼ਹਬ ਉਹਨਾਂ ਦਾ ਨਿੱਜੀ ਮਸਲਾ ਸੀ, ਉਹਨਾਂ ਦਾ ਕਿਰਦਾਰ ਅਤੇ ਵਿਹਾਰ ਕਿਸੇ ਵੀ ਤਰ੍ਹਾਂ ਪ੍ਰਮਾਣਿਕ ਸਿੱਖ ਵਿਰਾਸਤ ਤੋਂ ਉਲਟ ਨਹੀਂ ਸੀ। ਸਗੋਂ ਸੱਚੀ ਗੱਲ ਤਾਂ ਇਹ ਹੈ ਕਿ ਉਹਨਾਂ ਨੇ ਸਿੱਖੀ ਦੇ ਉਸ ਵਿਰਾਸਤੀ ਗੌਰਵ ਨੂੰ ਆਪਣੇ ਵਿਹਾਰ ਰਾਹੀਂ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਵੀ ਸੰਘਰਸ਼ ਦੇ ਨਾਲ ਨਾਲ ਜਾਰੀ ਰੱਖੀ, ਜਿਹੜੀ ਸਿੱਖੀ ਸਰਬੱਤ ਦਾ ਭਲਾ ਮੰਗਦੀ ਸੀ। ਇਸੇ ਕਿਤਾਬ ਦੇ ਵਿੱਚ 88 ਨੰਬਰ ਸਫ਼ੇ ਤੇ ਫਿਰ ਉਹ ਲਿਖਦਾ ਹੈ ਬਰਿਆਮ ਸਿੰਘ ਸੰਧੂ ਕਿ ਕਮਿਊਨਿਸਟ ਪਾਰਟੀ ਨੇ ਰੂਸ ਅਤੇ ਚੀਨ ਦੇ ਆਗੂਆਂ ਤੋਂ ਅਗਵਾਈ ਲੈਣ ਲੱਗਿਆਂ ਇਸ ਧਰਤੀ ਦੇ ਇਨਕਲਾਬੀ ਤੱਤ ਨੂੰ ਉੱਕਾ ਹੀ ਵਿਸਾਰ ਦਿੱਤਾ ਤੇ ਅੱਕੀ ਪਲਾਹੀ ਹੱਥ ਮਾਰਦੇ ਹੋਏ ਚੀਨ ਦਾ ਪ੍ਰਧਾਨ ਸਾਡਾ ਪ੍ਰਧਾਨ ਕਹਿੰਦੇ ਰਹੇ। ਅੱਗੇ ਚੱਲ ਕੇ ਲੇਖਕ ਇਹ ਵੀ ਲਿਖਦਾ ਹੈ ਕਿ ਗੁਰੂ ਸਾਹਿਬਾਨ ਦੀ ਸਿਧਾਂਤਕ ਸੇਧ ਤੇ ਕੁਰਬਾਨੀਆਂ ਦਾ ਸਿਲਸਿਲਾ ਹੀ ਅੱਗੇ ਜਾ ਕੇ ਬਾਬਾ ਬੰਦਾ ਸਿੰਘ ਦੀ ਅਗਵਾਈ ਵਿੱਚ ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਜ਼ਗੀਰਦਾਰੀ ਖਤਮ ਕਰਨ ਦਾ ਇਨਕਲਾਬ ਲਿਆਉਂਦਾ। ਲੇਖਕ ਦੇ ਸ਼ਬਦ ਨੇ ਕਿ ਅਸੀਂ ਭਾਵੇਂ ਇਸ ਇਨਕਲਾਬੀ ਇਤਿਹਾਸ ਤੋਂ ਬੇਮੁਖ ਹੋਏ ਰਹੇ, ਪਰ ਸਾਡੇ ਗਦਰੀ ਸੂਰਵੀਰ ਤੇ ਕਿਰਤੀ ਕਿਸਾਨ ਲਹਿਰ ਦੇ ਆਗੂ ਆਪਣੇ ਸਾਜਿੰਦ ਇਤਿਹਾਸ ਨਾਲ ਨਾਤਾ ਜੋੜ ਕੇ ਉਸ ਤੋਂ ਸਦਾ ਪ੍ਰੇਰਨਾ ਅਤੇ ਉਤਸ਼ਾਹ ਲੈ ਕੇ ਲੜਦੇ ਰਹੇ ਤੇ ਚੱਲਦੇ ਰਹੇ। ਉਹ ਜਾਣਦੇ ਸੀ ਕਿ ਸਾਡਾ ਆਪਣਾ ਜਾਨਦਾਰ ਇਤਿਹਾਸ ਹੀ ਸਾਡੇ ਪੈਰਾਂ ਹੇਠਲੀ ਜ਼ਮੀਨ ਬਣਦਾ। ਸੋ ਜਿਹੜੇ ਗਦਰੀ ਬਾਬੇ ਆ ਉਹਨਾਂ ਨੇ ਗੁਰੂ ਸਾਹਿਬਾਨ ਤੋਂ ਤੇ ਸਿੱਖੀ ਤੋਂ ਪ੍ਰੇਰਨਾ ਲੈ ਕੇ ਆਪਦਾ ਸੰਘਰਸ਼ ਲੜਿਆ, ਤੇ ਇਹ ਕਹਿੰਦੇ ਆ ਜੀ ਉਹ ਕਾਮਰੇਡ ਸੀ। ਪੰਜਾਬ ਦੇ ਅਨਪੜ੍ਹ ਜਾਂ ਪੇਂਡੂ ਸਮਾਜ ਨੂੰ, ਸਿੱਖਾਂ ਨੂੰ ਤਾਂ ਅਜੇ ਤੱਕ ਉਹ ਪਤਾ ਹੀ ਨਹੀਂ ਲੱਗਦਾ ਵੀ ਬੁਰਜੂਆ ਕੌਣ ਹੁੰਦਾ ਤੇ ਪ੍ਰੋਲੋਤਾਰੀਆ ਕੌਣ ਹੁੰਦਾ। ਤੁਹਾਡੇ ਤਾਂ ਸ਼ਬਦ ਹੀ ਨਹੀਂ ਸਾਡੇ ਪੱਲੇ ਪੈਂਦੇ। ਸਾਡੇ ਤਾਂ ਗਦਰ ਪਾਰਟੀ ਦੇ ਪਰਚੇ ਉੱਤੇ, ਜਿਹੜਾ ਗਦਰ ਪਰਚਾ ਸੀ ਉਹਦੇ ਉੱਤੇ ਗੁਰਬਾਣੀ ਦੀ ਤੁਕ ਛਪੀ ਹੁੰਦੀ ਸੀ, ਜੋ ਤੋਂ ਪ੍ਰੇਮ ਖਲਣ ਕਾ ਚਾਓ ਸਿਰ ਧਰ ਤਰੀ ਗਲੀ ਮੋਰੀ ਆਓ। ਤੋ ਇਹੋ ਜਿਹੇ ਗਦਰੀ ਯੋਧਿਆਂ ਨੂੰ ਜਿਹੜੇ ਸਿੱਖੀ ਨੂੰ ਪ੍ਰਣਾਏ ਹੋਣ, ਉਹਨਾਂ ਨੂੰ ਕਿਹੜੇ ਹਿਸਾਬ ਨਾਲ ਕਾਮਰੇਡ ਦਰਸਾ ਰਹੇ ਨੇ। ਭਾਈ ਸੰਤੋਖ ਸਿੰਘ ਹੋਰੀ ਜਿਨ੍ਹਾਂ ਨੇ ਕਿਰਤੀ ਪਾਰਟੀ ਬਣਾ ਕੇ ਕਿਰਤੀ ਪਰਚਾ ਸ਼ੁਰੂ ਕੀਤਾ ਸੀ, ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈ ਕੇ ਫੇਰ ਆਜ਼ਾਦੀ ਦੀ ਲੜਾਈ ਦਾ ਬਿਗਲ ਵਜਾਇਆ ਸੀ। ਭਾਈ ਸੰਤੋਖ ਸਿੰਘ ਨੇ ਰੂਸ ਤੋਂ ਮਾਰਕਸਵਾਦ ਦੀ ਸਿੱਖਿਆ ਲਈ ਸੀ, ਪਰ ਉਹਨਾਂ ਨੇ ਕਿਸੇ ਕਮਿਊਨਿਸਟ ਆਗੂ ਦੇ ਬੋਲ ਚੇਪਣ ਦੀ ਥਾਂ ਕਿਰਤੀ ਪਰਚੇ ਦੇ ਉੱਤੇ ਜਦੋਂ ਵਾਕ ਲਿਆ ਸੀ, ਜਿਹੜੇ ਉਦੋਂ ਹੁਕਮਨਾਮਾ ਆਇਆ ਸੀ, ਉਹ ਗੁਰਬਾਣੀ ਦੇ ਸ਼ਬਦ ਲਿਖੇ ਸੀ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਇਹ ਗੁਰਬਾਣੀ ਦੀ ਪੰਕਤੀ ਅਪ੍ਰੈਲ 1927 ਵਿੱਚ ਭਾਈ ਸੰਤੋਖ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਕਾਮਰੇਡ ਸੋਹਣ ਸਿੰਘ ਜੋਸ਼ ਨੇ ਕਿਰਤੀ ਪਰਚੇ ਤੋਂ ਛਾਪਣੀ ਬੰਦ ਕਰਕੇ ਉੱਤੇ ਲਿਖਣਾ ਸ਼ੁਰੂ ਕਰਤਾ, ਉੱਠੋ ਜਾਗੋ ਤੇ ਸੰਸਾਰ ਦੇ ਕਿਰਤੀਓ ਇਕੱਠੇ ਹੋ ਜਾਓ। ਮੁੱਢਲੇ ਕਮਿਊਨਿਸਟਾਂ ਨੂੰ ਪਤਾ ਸੀ ਕਿ ਪੰਜਾਬ ਦੇ ਇਤਿਹਾਸਕ ਵਿਰਸੇ ਬਿਨਾਂ ਗੱਲ ਨਹੀਂ ਬਣਨੀ,
ਪਰ ਮਗਰੋਂ ਉਹ ਆ ਗਏ ਜਿਹੜੇ ਰੂਸ ਤੇ ਚੀਨ ਦੀਆਂ ਬਾਤਾਂ ਪਾਉਂਦੇ ਹੁੰਦੇ ਸੀ। ਤੇ ਇਹ ਜਿਹੜੇ ਭਗਤ ਸਿੰਘ ਬਿਲਗੇ ਵਰਗੇ ਸੀ ਬਾਬੇ, ਗਦਰੀ ਬਾਬਿਆਂ ਚੋਂ, ਉਹ ਖੁਦ ਕਲਪਦੇ ਰਹੇ ਆ ਕਿ ਜਿੰਨਾ ਚਿਰ ਤੁਸੀਂ ਕਿਸੇ ਮੂਵਮੈਂਟ ਨੂੰ ਇੱਥੋਂ ਦੀ ਵਿਰਾਸਤ ਅਨੁਸਾਰ ਢਾਲ ਨਹੀਂ ਲੈਂਦੇ, ਜਾਂ ਮੈਂ ਇਉਂ ਕਹਾਂ ਕਿ ਅਸੀਂ ਬਾਹਰਲੀਆਂ ਮਿਸਾਲਾਂ ਦੇਖ ਕੇ ਫਿਲਾਸਫੀ ਪੜ੍ਹਾਵਾਂਗੇ, ਤਾਂ ਭਾਰਤ ਦੀ ਹਿੰਦੂ, ਸਿੱਖ ਜਾਂ ਮੁਸਲਿਮ ਫਿਲਾਸਫੀ ਦੇ ਇਤਿਹਾਸ ਤੋਂ ਜਾਣੂ ਜਿਹੜੇ ਨੇ ਉਹ ਲੋਕ ਇਹਦੇ ਵਿੱਚ ਸੈੱਟ ਨਹੀਂ ਬੈਠਣਗੇ। ਉਹ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਆ ਕਿ ਜਦੋਂ ਅਸੀਂ ਬਾਹਰਲੀਆਂ ਮਿਸਾਲਾਂ ਦੇਖ ਕੇ ਫਿਲਾਸਫੀ ਪੜ੍ਹਾਵਾਂਗੇ ਤਾਂ ਕਾਮਯਾਬ ਨਹੀਂ ਹੋ ਸਕਾਂਗੇ। ਅਸੀਂ ਇਹੀ ਗਲਤੀ ਕੀਤੀ ਆ। ਸਾਡੇ ਕਾਮਰੇਡ ਭਾਰਤ ਦੀ ਹਿੰਦੂ, ਸਿੱਖ ਜਾਂ ਮੁਸਲਿਮ ਫਿਲਾਸਫੀ ਦੇ ਇਤਿਹਾਸ ਤੋਂ ਜਾਣੂ ਨਹੀਂ ਸੀ, ਇਸ ਕਰਕੇ ਲੋਕਾਂ ਨੂੰ ਅਸੀਂ ਨਾਲ ਜੋੜ ਨਹੀਂ ਬੈਠੇ। ਸੋ ਆਪਣੇ ਇਸ ਪਿਛੋਕੜ ਨਾਲੋਂ ਟੁੱਟ ਜਾਣਾ ਸਾਡੇ ਲਈ ਗਲਤੀ ਹੈ। ਭਗਤ ਸਿੰਘ ਬਿਲਗੇ ਵਰਗੇ ਤਾਂ ਇਹ ਗੱਲਾਂ ਮੰਨ ਗਏ, ਪਰ ਅੱਜ ਦੇ ਕਾਮਰੇਡ ਫੇਰ ਉੱਥੇ ਹੀ ਖੜੇ ਨੇ। ਸੋ ਜਿਹੜੀਆਂ ਧੁਰੰਤਰ ਹਸਤੀਆਂ ਸੀ ਕਾਮਰੇਡਾਂ ਦੀਆਂ, ਉਹਨਾਂ ਨੂੰ ਸਮਝ ਲੱਗ ਗਈ ਆ ਕਿ ਅਸੀਂ ਸਿੱਖ ਨਾਇਕਾਂ ਦੇ ਕੋਲੋਂ ਸਿੱਖੀ ਖੋਹਣ ਦਾ ਜਿਹੜਾ ਗੁਨਾਹ ਕਰਦੇ। ਔਰ ਬਾਬਾ ਵਿਸਾਖਾ ਸਿੰਘ ਜੀ ਉਹ ਕਹਿੰਦੇ ਸੀ ਵੀ ਸਿੱਖ ਜਿਹੜੇ ਨੇ ਉਹ ਤਾਂ ਮੇਰੇ ਬਾਰੇ ਇਹ ਮਹਿਸੂਸ ਕਰਦੇ ਨੇ ਕਿ ਮੈਂ ਕੋਈ ਚੰਗਾ ਸਿੱਖ ਨਹੀਂ, ਕਿਉਂਕਿ ਮੇਰੇ ਸੰਗੀ ਸਾਥੀ ਕਮਿਊਨਿਸਟ ਨੇ ਜਿਨ੍ਹਾਂ ਦਾ ਰੱਬ ਵਿੱਚ ਵਿਸ਼ਵਾਸ ਨਹੀਂ, ਤੇ ਇਸ ਕਰਕੇ ਵੀ ਮੈਂ ਚੰਗਾ ਸਿੱਖ ਨਹੀਂ ਹੈਗਾ। ਦੂਜੇ ਪਾਸੇ ਕਮਿਊਨਿਸਟ ਕਹਿੰਦੇ ਨੇ ਕਿ ਮੈਂ ਕਦੇ ਵੀ ਚੰਗਾ ਕਮਿਊਨਿਸਟ ਨਹੀਂ ਬਣ ਸਕਦਾ, ਕਿਉਂਕਿ ਮੇਰੀ ਪਹਿਲੀ ਵਫਾਦਾਰੀ ਪਰਮਾਤਮਾ ਨਾਲ ਹੈ। ਪੰਜਾਬ ਦੀ ਧਰਤੀ ਉੱਤੇ ਰੱਬ ਤੋਂ ਭਰੋਸਾ ਰੱਖੇ ਬਗੈਰ ਗਤੀ ਹੁੰਦੀ ਹੋਈ ਨਹੀਂ। ਇੱਥੇ ਤਾਂ ਜਿਹੜੇ ਕਾਮਰੇਡ ਘਰਾਂ ਦੇ ਬੱਚੇ ਬੱਚੀਆਂ ਨੇ ਉਹ ਵੀ ਰੱਬ, ਧਰਮ, ਗੁਰੂ ਸਾਹਿਬ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਾਰਮਿਕ ਵਿਧੀ ਵਿਧਾਨ ਦੇ ਨੇੜੇ ਤੇੜੇ ਹੀ ਰਹਿੰਦੇ ਆ, ਕਿਉਂਕਿ ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ ਦੇ ਮੌਕੇ। ਪਰ ਜਦੋਂ ਟਟਵੈਰਪੁਣਾ ਨਹੀਂ ਛੱਡਣਾ, ਹਰ ਮੌਕੇ ਧਰਮਾਂ ਨੂੰ ਟਾਰਗੇਟ ਕਰੀ ਰੱਖਣਾ, ਫਿਰ ਲੋਕ ਕਹਿੰਦੇ ਆ ਮਰੋ ਪਰਾਂ। ਦੂਜੇ ਪਾਸੇ ਇਹ ਨੰਗੇ ਹੋ ਚੁੱਕੇ ਨੇ ਕਿ ਇਹਨਾਂ ਨੇ ਗਦਰੀ ਬਾਬਿਆਂ ਨੂੰ, ਜਿਹੜੇ ਕਿ ਸਿੱਖਾਂ ਦੇ ਧੀਆਂ ਪੁੱਤ ਸੀ ਜਾਂ ਹਿੰਦੂਆਂ ਦੇ ਮੁੰਡੇ ਸੀ ਜਾਂ ਹੋਰ ਧਰਮਾਂ ਨੂੰ ਮੰਨਦੇ ਸੀ, ਇਹਨਾਂ ਨੇ ਉਹਨਾਂ ਨੂੰ ਨਾਸਤਕ ਬਣਾਉਣਾ ਸ਼ੁਰੂ ਕੀਤਾ ਹੋਇਆ। ਜਦੋਂ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਹਿੰਦੂਆਂ ਦਾ ਮੁੰਡਾ ਸੀ ਉਹਨੇ ਮੁਕੰਮਲ ਤੌਰ ਦੇ ਉੱਤੇ ਗਦਰ ਲਹਿਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਤੇ ਫੜੇ ਜਾਣ ਤੋਂ ਬਾਅਦ ਵੀ ਆਪਦੇ ਹਿੰਦੂ ਮਰਿਆਦਾ ਦੇ ਉੱਤੇ ਪਹਿਰਾ ਦਿੱਤਾ। ਮੁਸਲਮਾਨ ਨੇ ਮੁਸਲਮਾਨ ਮਰਿਆਦਾ ਤੇ ਪਹਿਰਾ ਦਿੱਤਾ, ਤੇ ਬਾਹਲੀ ਵੱਡੀ ਗਿਣਤੀ 'ਚ ਸਿੱਖ ਸੀਗੇ, ਇਸ ਕਰਕੇ ਉਹਨਾਂ ਨੇ ਆਪਦੀ ਸਿੱਖੀ ਮਰਿਆਦਾ ਤੇ ਪਹਿਰਾ ਦਿੱਤਾ। ਪਰ ਇਹ ਕਹਿੰਦੇ ਜੀ ਨਹੀਂ, ਇਹ ਸਾਰੇ ਦੇ ਸਾਰੇ ਤਾਂ ਨਾਸਤਕ ਤੇ ਕਾਮਰੇਡ ਸੀਗੇ। ਸੋ ਗਦਰ ਲਹਿਰ ਵਾਲੇ ਇਹ ਜਿਹੜੇ ਸਿੱਖ ਸੀ ਭਰਾ ਸਾਡੇ, ਇਹਨਾਂ ਦਾ ਜਦੋਂ ਕਾਮਰੇਡੀਕਰਨ ਕਰਨ ਦਾ ਇਹਨਾਂ ਨੇ ਯਤਨ ਕੀਤਾ ਤਾਂ ਇਹ ਭੁੱਲ ਹੀ ਗਏ ਕਿ ਜਿਹੜੇ ਨਾਲ ਦੇ ਸਿੱਖ ਨੇ ਉਹ ਸਾਡੇ ਪਾਜ ਖੋਲਣਗੇ। ਸੋ ਬੜੀ ਵੱਡੀ ਗਿਣਤੀ ਦੇ ਵਿੱਚ ਕਮਿਊਨਿਸਟਾਂ ਦਾ ਪਾਜ ਨਾਲ ਦੀ ਨਾਲ ਹੀ ਖੁੱਲਦਾ ਗਿਆ। ਤੇ ਜਿਹੜੇ ਬਾਅਦ ਵਿੱਚ ਕਈ ਆਏ, ਜਿਵੇਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਆ, ਉਹ ਬੇਸ਼ੱਕ ਮਾਰਕਸੀ ਸੋਚ ਦਾ ਕੱਟੜ ਧਾਰਨੀ ਸੀ, ਪਰ ਉਹ ਸਿੱਖੀ ਸਿਧਾਂਤਾਂ ਦਾ ਪੂਰਾ ਖਿਆਲ ਰੱਖਦਾ ਰਿਹਾ। ਤੇ ਜਦੋਂ ਉਹਨਾਂ ਨੇ ਆਪਦੇ ਇੱਕ ਸਾਥੀ ਨੂੰ ਸਿਗਰਟਾਂ ਬੀੜੀਆਂ ਪੀਂਦੇ ਨੂੰ ਫੜ ਲਿਆ ਤਾਂ ਤੁਰੰਤ ਉਹਨੂੰ ਦੜਾਤਾ, ਭਜਾਤਾ। ਪਰ ਬਾਅਦ ਵਿੱਚ ਇਹੋ ਜਿਹੇ ਕਾਮਰੇਡ ਵੀ ਆਏ ਜਿਹੜੇ ਸਿੱਖਾਂ ਦੇ ਮੁੰਡੇ ਨੂੰ ਉਹਨਾਂ ਟਾਈਮ ਕਾਮਰੇਡ ਨਹੀਂ ਸੀ ਮੰਨਦੇ, ਜਿੰਨਾ ਟਾਈਮ ਉਹ ਬੀੜੀ ਸਿਗਰਟਾਂ ਪੀ ਕੇ ਤੰਬਾਕੂ ਖਾ ਕੇ ਉਹਨੂੰ ਦਿਖਾ ਨਾ ਦੇਵੇ। ਇਹ ਇੱਕ ਸ਼ਰਤ ਵਾਂਗੂ ਕਰ ਦਿੱਤਾ ਕੰਮ। ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਮਿਲਣ ਤੋਂ ਬਾਅਦ ਸਰਦਾਰ ਕਰਤਾਰ ਸਿੰਘ ਸਰਦਾਰ ਭਗਤ ਸਿੰਘ ਬੇਸ਼ੱਕ ਕੇਸ ਰੱਖ ਲਵੇ, ਪਰ ਇਹ ਨਹੀਂ ਅੱਜ ਤੱਕ ਮੰਨੇ। ਇਹ ਕਹਿੰਦੇ ਜੀ ਨਹੀਂ, ਉਹ ਤਾਂ ਨਾਸਤਕ ਸੀਗਾ, ਉਹ ਤਾਂ ਪਤਤ ਸੀਗਾ, ਉਹਦੇ ਨਾਂ ਤੇ ਕਿਤਾਬਾਂ ਛਾਪੀ ਫਿਰਦੇ ਆ। ਵਿਸਾਖਾ ਸਿੰਘ ਦਦੇਹਰ ਸਾਹਿਬ ਵਾਲੇ ਲਿਖਦੇ ਹੁੰਦੇ ਸੀਗੇ, ਕਹਿੰਦੇ ਕਈ ਕਹਿੰਦੇ ਨੇ ਮੈਂ ਕਮਿਊਨਿਸਟ ਆ, ਤੇ ਮੇਰਾ ਕਹਿੰਦੇ ਮੈਨੂੰ ਕਹਿੰਦੇ ਆ ਵੀ ਰੂਸੀ ਸਾਂਝੀਵਾਲਤਾ ਦਾ ਨਿਸ਼ਾਨਾ ਮੇਰਾ ਨਿਸ਼ਾਨਾ, ਪਰ ਮੇਰਾ ਨਿਸ਼ਾਨਾ ਸ੍ਰੀ ਦਸ਼ਮੇਸ਼ ਜੀ ਦੀ ਕਰਨੀ ਹੈ, ਤੇ ਮੇਰੀ ਸਾਂਝੀਵਾਲਤਾ ਗੁਰੂ ਕਿਆਂ ਵਾਲੀ ਸਾਂਝੀਵਾਲਤਾ। ਹੁਣ ਉਹ ਫਿਰ ਅੱਗੇ ਹੋਰ ਠੋਕ ਕੇ ਕਹਿੰਦੇ ਆ, ਕਹਿੰਦੇ 1906-7 ਵਿੱਚ ਕਿਹੜੀ ਰੂਸੀ ਸਾਂਝੀਵਾਲਤਾ ਸੀ, ਜਦੋਂ ਤੋਂ ਸਰਬੱਤ ਦਾ ਭਲਾ ਮੇਰੇ ਵਿਚਾਰ ਅਤੇ ਕਰਮ ਦਾ ਸ੍ਰੇਸ਼ਟ ਅੰਗ ਬਣਿਆ। ਮੈਂ ਜੋ ਕੁਝ ਲਿਆ ਉਹ ਗੁਰੂ ਘਰੋਂ ਲਿਆ ਹੈ, ਤੇ ਕਮਿਊਨਿਜ਼ਮ ਨੇ ਗਰੀਬ ਦੁਨੀਆ ਦਾ ਬੜਾ ਭਲਾ ਕੀਤਾ, ਪਰ ਇਸ ਵਿੱਚ ਅਜੇ ਵੀ ਤਰੁੱਟੀਆਂ ਨੇ। ਸਿੱਖੀ ਬਹੁਤ ਵੱਡੀ ਚੀਜ਼ ਆ, ਕਮਿਊਨਿਜ਼ਮ ਸਿੱਖੀ ਦਾ ਇੱਕ ਅੰਗ ਆ, ਇਹ ਸਿੱਖੀ ਵਿੱਚ ਸਮਾ ਸਕਦਾ, ਪਰ ਸਿੱਖੀ ਇਸ ਵਿੱਚ ਨਹੀਂ ਸਮਾ ਸਕਦੀ। ਤੇ ਗੁਰੂ ਕਾ ਲੰਗਰ, ਸਾਂਝੀ ਸੇਵਾ, ਤੇਰਾ ਘਰ ਸੋ ਮੇਰਾ ਘਰ, ਇਸ ਦਾ ਪ੍ਰਚਾਰ ਸੈਂਕੜੇ ਸਾਲ ਗੁਰੂ ਸਾਹਿਬਾਨ ਨੇ ਕਰਕੇ ਸਾਂਝੀਵਾਲਤਾ ਤੇ ਬਰਾਬਰਤਾ ਦਾ ਰਾਹ ਦੱਸਿਆ। ਹੁਣ ਜਿਹੜੇ ਅੱਜ ਆਪਾਂ ਜਦੋਂ ਇਹ ਗੱਲ ਕਹਿੰਦੇ ਆ ਕਿ ਇਹ ਕਮਲ ਨੂੰ ਕਾਮਰੇਡ ਬਣਾਉਣਗੇ,
ਇਹਨਾਂ ਨੇ ਤਾਂ ਜਿਉਂਦੇ ਜੀ ਆ ਦੇਖੋ ਕਲਪ ਰਹੇ ਨੇ ਵਿਸਾਖਾ ਸਿੰਘ ਵਰਗੇ ਵੀ ਮੈਨੂੰ ਇਹ ਕਾਮਰੇਡ ਬਣਾਈ ਜਾਂਦੇ ਨੇ। ਬੜੇ ਹੀ ਪੁਰਾਤਨ ਸਮੇਂ ਦੇ ਵਿੱਚ ਪਿਛਲੇ 100 ਸਾਲ ਦੇ ਵਿੱਚ ਹਜ਼ਾਰਾਂ ਇਹੋ ਜਿਹੇ ਗੁਰਸਿੱਖ ਨੇ ਜਿਹੜੇ ਕਲਪ ਕੇ ਮਰ ਗਏ ਕਿ 4 ਦਿਨ ਕਾਮਰੇਡਾਂ ਨਾਲ ਰੋਟੀ ਕਾਹਦੀ ਖਾ ਲਈ, ਇਹਨਾਂ ਨੇ ਮੇਰੇ ਤੇ ਨਾਸਤਕ ਹੋਣ ਦੀ ਮੋਹਰ ਲਾਤੀ। ਤੋ ਇਹ ਹੁਣ ਡਰਾਮਾ ਜਸਵੰਤ ਸਿੰਘ ਕਮਲ ਦੇ ਬਾਰੇ ਵੀ ਲਾਜ਼ਮੀ ਕਰਨਗੇ, ਕਿਉਂਕਿ ਇਹਨਾਂ ਨੇ ਤਾਂ ਜਿਹੜਾ ਸੀਗਾ ਸਿੱਖਾਂ ਕੋਲੋਂ ਭਗਤ ਸਿੰਘ ਨੂੰ ਪਾਸੇ ਕਰਨ ਦੇ ਲਈ ਆਰੀਆ ਸਮਾਜੀ ਜਦੋਂ ਕਹਿੰਦੇ ਹੁੰਦੇ ਸੀ ਨਾ ਵੀ ਉਹ ਤਾਂ ਗਾਇਤਰੀ ਦਾ ਪਾਠ ਕਰਦਾ, ਆਰੀਆ ਸਮਾਜੀ ਬਣ ਗਿਆ ਸੀ, ਕਹਿੰਦੇ ਜੀ ਉਹ ਤਾਂ ਗਾਇਤਰੀ ਦਾ ਪਾਠ ਕਰਦਾ ਸੀ। ਤੇ ਭਗਤ ਸਿੰਘ ਦੇ ਲੇਖ ਕਿਤਾਬ ਦੀ ਗੱਲ ਕਰ, ਮੈਂ ਨਾਸਤਕ ਕਿਉਂ ਹਾਂ, ਉਹਦਾ ਖਰੜਾ ਕਿਤੋਂ ਨਹੀਂ ਲੱਭਦਾ। ਤੇ ਕਹਿੰਦੇ ਆ ਵੀ ਉਹ ਅੱਡ-ਅੱਡ ਲੇਖਕਾਂ ਨੇ ਰਲ ਕੇ ਲਿਖੀ ਆ ਤੇ ਉਹਦੇ ਵਿੱਚ ਅਸਲ ਵਿੱਚ ਉਹਦੇ ਨਾਂ ਦੇ ਉੱਤੇ ਛਪੀ ਆ ਇਹ ਭਗਤ ਸਿੰਘ ਦੇ, ਤਾਂ ਕਿ ਪੰਜਾਬ ਦੀ ਸਿੱਖ ਜਵਾਨੀ ਜਿਹੜੀ ਭਗਤ ਸਿੰਘ ਨੂੰ ਪਿਆਰ ਕਰਦੀ ਆ ਉਹਨੂੰ ਕਰਾਹੇ ਤੋਰਿਆ ਜਾਵੇ। ਜਿਵੇਂ ਹੁਣ ਸਾਰੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਜਾਂ ਸਾਰੇ ਜਿਹੜੇ ਸਾਹਿਤਕ ਦੁਨੀਆ ਦੇ ਵਿੱਚ ਵਿਚਰਦੇ ਲੋਕ ਨੇ ਉਹ ਜਸਵੰਤ ਸਿੰਘ ਕਮਲ ਦਾ ਸਤਿਕਾਰ ਕਰਦੇ, ਤੇ ਜਸਵੰਤ ਸਿੰਘ ਕਮਲ ਦੇ ਨਾਂ ਦੇ ਉੱਤੇ ਇੱਕ ਇਹੋ ਜਿਹੀ ਕਿਤਾਬ ਲਿਖਣੀ ਜਿਹਦੇ ਵਿੱਚ ਉਹਨੂੰ ਕਾਮਰੇਡ ਤੇ ਲੋਕਾਂ ਨੂੰ ਕਰਾਹੇ ਪਾਉਣ ਵਾਲਾ ਬਣਾ ਲਿਆ ਜਾਵੇ, ਇਹ ਇਹਨਾਂ ਦੀ ਚਾਲ ਹੋ ਸਕਦੀ ਹੈ। ਪਰ ਕਿਸੇ ਬੰਦੇ ਦੀ ਲਿਖਣ ਸ਼ੈਲੀ, ਕਿਸੇ ਬੰਦੇ ਦੇ ਅੰਦਾਜ਼ ਦੀ ਬੜੀ ਸੌਖੀ ਸਮਝ ਆ ਜਾਂਦੀ ਹੁੰਦੀ ਆ, ਤੇ ਇਸ ਕਰਕੇ ਇਹਨਾਂ ਨੇ ਭਾਵੇਂ ਪਿਛਲੇ ਸਮੇਂ 'ਚ ਵੀ ਬੜੀਆਂ ਚਾਲਾਂ ਚੱਲੀਆਂ ਨੇ ਤੇ ਹੁਣ ਵੀ ਇਹ ਕੋਈ ਕਸਰ ਨਹੀਂ ਛੱਡਣਗੇ, ਪਰ ਸਾਨੂੰ ਇਹ ਹਰ ਵੇਲੇ ਇਸ ਗੱਲ ਦਾ ਪੂਰਾ ਖਿਆਲ ਰੱਖਣ ਦੀ ਲੋੜ ਹੈ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਦੋਂ ਜਲੰਧਰ 'ਚ ਜਿਹੜੀ ਦੇਸ਼ ਭਗਤ ਯਾਦਗਾਰ ਕਮੇਟੀ ਆ ਜਾਂ ਦੇਸ਼ ਭਗਤ ਯਾਦਗਾਰ ਹਾਲ ਆ, ਇਹ ਸਾਰਾ ਕੁਝ ਦਾ ਆਈਡੀਆ ਬਾਬਾ ਵਿਸਾਖਾ ਸਿੰਘ ਦੇ ਦਿਮਾਗ 'ਚ ਆਇਆ ਸੀ। ਪਰ ਬਾਬਾ ਵਿਸਾਖਾ ਸਿੰਘ ਬੇਸ਼ੱਕ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲਾ ਸ਼ਖਸੀਅਤ ਸੀ, ਪਰ ਇਹਨਾਂ ਨੇ ਉਹਨੂੰ ਕਾਮਰੇਡ ਬਣਾਉਣ ਦੇ ਯਤਨ ਜਾਰੀ ਰੱਖੇ ਤੇ ਗਦਰੀ ਬਾਬਿਆਂ ਕੋਲੋਂ ਉਹਨਾਂ ਦਾ ਧਰਮ ਖੋਹ ਕੇ ਉਹਨਾਂ ਨੂੰ ਅਧਰਮੀ ਨਾਸਤਕ ਕਾਮਰੇਡ ਬਣਾਉਣ ਦੇ ਯਤਨ ਕਰੇ। ਤੇ ਐਵੇਂ ਹੀ ਕਹਿੰਦੇ ਰਹੇ ਵੀ ਗਦਰੀ ਬਾਬੇ ਬਾਹਰਲੇ ਮੁਲਕਾਂ 'ਚ ਜਾ ਕੇ ਨਾ ਸੌੜੀਆਂ ਧਾਰਮਿਕ ਬਲਗਣਾ ਤੋਂ ਮੁਕਤ ਹੋ ਗਏ ਸੀ। ਕਿਹੜੀਆਂ ਧਾਰਮਿਕ ਬਲਗਣਾ ਤੋਂ? ਕੜੇ ਕਿਰਪਾਨ ਗਾਤਰੇ ਸਿੱਖੀ ਨਿਤਨੇਮ, ਹਰ ਫੋਟੋ ਦੇ ਵਿੱਚ ਉੱਪਰ ਦੀ ਗਾਤਰੇ ਦਿਖਦੇ ਆ ਉਹਨਾਂ ਦੇ। ਉਹਨਾਂ ਦੀ ਪ੍ਰੇਰਨਾ ਗੁਰੂ ਗ੍ਰੰਥ ਸਾਹਿਬ ਸੀ ਤੇ ਉਹਨਾਂ ਦੀ ਪ੍ਰੇਰਨਾ ਗੁਰੂ ਸਾਹਿਬਾਨ ਸੀ, ਤੇ ਉਹ ਸਿੱਖ ਨਾਇਕਾਂ ਤੋਂ ਆਪਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਜ਼ੁਲਮ ਤੇ ਜ਼ਾਲਮ ਦੇ ਖਿਲਾਫ, ਗੁਲਾਮੀ ਦੇ ਖਿਲਾਫ ਲੜੇ ਸੀ। ਇਹ ਕਹਿੰਦੇ ਜੀ ਲਾਲਾ ਹਰਦਿਆਲ ਬੜਾ ਘੈਂਟ ਸੀ, ਲਾਲੇ ਹਰਦਿਆਲ ਦੇ ਚੇਲੇ ਸੀ ਭਾਈ, ਉਹ ਗੁਰੂ ਸਾਹਿਬਾਨ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਲਈ ਲੜੇ ਸੀ। ਸੋ ਇਹ ਜਿਹੜੇ ਪਹਿਲਾਂ ਇਤਿਹਾਸ ਨੂੰ ਇੰਨਾ ਜ਼ਿਆਦਾ ਗੜਬੜ ਕਰ ਚੁੱਕੇ ਲੋਕ ਨੇ, ਇਹਨਾਂ ਬਾਰੇ ਜੇ ਅੱਜ ਸਿੱਖਾਂ ਦੇ ਵਿੱਚ ਜਾਂ ਪੰਥ ਵਿੱਚ ਜਾਂ ਪੰਜਾਬ ਦੇ ਪੰਜਾਬੀ ਬੋਲਣ ਵਾਲਿਆਂ 'ਚ, ਪੰਜਾਬੀ ਲਿਟਰੇਚਰ ਵਾਲਿਆਂ 'ਚ ਚਰਚਾ ਚੱਲੀ ਆ, ਤਾਂ ਕਾਮਰੇਡੋ ਆਪਦੇ ਉੱਤੇ ਤੁਸੀਂ ਨਜ਼ਰ ਮਾਰ ਕੇ ਦੇਖੋ ਕਿ ਲੋਕਾਂ 'ਚ ਤੁਹਾਡਾ ਕਿੰਨਾ ਵਿਸ਼ਵਾਸ ਜਿਹੜਾ ਹੈ ਉਹ ਟੁੱਟਿਆ ਹੋਇਆ। ਕਿਉਂਕਿ ਲੋਕ ਕਹਿੰਦੇ ਨੇ ਕਿ ਜਿਹੜੇ ਬੰਦੇ ਅੱਜ ਜਸਵੰਤ ਸਿੰਘ ਕਮਲ ਦੇ ਨਾਲ ਇਸ ਤਰ੍ਹਾਂ ਦਾ ਕਰ ਸਕਦੇ ਆ, ਉਹਦੇ ਉੱਤੇ ਲਿਆ ਕੇ ਚਾਦਰ ਪਾਤੀ, ਸ਼ਾਹ ਰਾਂਝਾ ਲਿਖ ਕੇ। ਉਹ ਕਾਹਦਾ ਰਾਂਝਾ ਸੀ? ਬਿਲਕੁਲ ਕੋਈ ਰਾਂਝਾ ਰੂੰਝਾ ਨਹੀਂ ਸੀ। ਉਹ ਪੰਜਾਬ ਦਾ ਪੁੱਤ ਸੀ, ਪੰਜਾਬ ਦਾ ਦਰਦ ਰੱਖਦਾ ਸੀ। ਸੈਂਕੜੇ ਥਾਵਾਂ ਦੇ ਉੱਤੇ ਸਾਡੇ ਨਾਲ ਉਹਦੇ ਵਿਚਾਰਾਂ ਦਾ ਮਤਭੇਦ ਹੋਣ ਦੇ ਬਾਵਜੂਦ ਉਹ ਪੰਥ ਨੂੰ, ਪੰਜਾਬ ਨੂੰ ਸਮਰਪਿਤ ਸੀਗਾ। ਬੇਸ਼ੱਕ ਕਿਸੇ ਵੇਲੇ ਉਹਦੇ ਮਨ ਦੇ ਉੱਤੇ ਕਮਿਊਨਿਸਟ ਫਲਸਫੇ ਦਾ ਅਸਰ ਪਿਆ ਹੋਵੇ, ਪਰ ਮੋਟੇ ਤੌਰ ਦੇ ਉੱਤੇ ਉਹ ਪੰਜਾਬ ਦਾ ਪੁੱਤ ਬਣ ਕੇ ਜੀਵਿਆ ਤੇ ਪੰਜਾਬ ਦਾ ਪੁੱਤ ਬਣ ਕੇ ਹੀ ਇਸ ਧਰਤੀ ਤੋਂ ਰੁਖਸਤ ਹੋਇਆ। ਇਹੋ ਜਿਹੇ ਹੋਰ ਬੜੇ ਨੇ ਜਿਨ੍ਹਾਂ ਦੇ ਇੱਕ ਅੱਧੀ ਕਿਤਾਬ ਜਾਂ ਇੱਕ ਅੱਧੀ ਕੋਈ ਗੱਲ ਇਹੋ ਜਿਹੀ ਹੋਣ ਦੇ ਬਾਵਜੂਦ ਉਹ ਬੰਦੇ ਸਿੱਖੀ ਨੂੰ, ਪੰਥ ਨੂੰ ਧੋਖਾ ਨਹੀਂ ਦੇ ਰਹੇ, ਉਲਟ ਨਹੀਂ ਚੱਲ ਰਹੇ। ਉਹਨਾਂ ਦੇ ਕਾਮਰੇਡ ਖਿਆਲ ਹੋਣ ਦੇ ਬਾਵਜੂਦ ਉਹ ਸਿੱਖੀ ਦੇ ਦੁਸ਼ਮਣ ਨਹੀਂ ਹੈਗੇ। ਪਰ ਕੁਝ ਨੀਚ ਬਿਰਤੀ ਵਾਲੇ ਕਾਮਰੇਡ ਹਰੇਕ ਬੰਦੇ ਨੂੰ ਕਾਮਰੇਡ ਬਣਾਉਣ ਦੇ ਯਤਨ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ। ਤੇ ਜਸਵੰਤ ਸਿੰਘ ਕਮਲ ਬਾਰੇ ਜਿਹੜੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਨੇ ਪੂਰੀ ਐਨ ਨਿਗਾਹ ਗੱਡ ਕੇ ਬੈਠੇ ਨੇ, ਬਾਜ ਵਾਲੀ ਅੱਖ ਰੱਖੀ ਕਿ ਕਦੋਂ ਕੋਈ ਇਹ ਕਮਲ ਕੁੱਟਦੇ ਆ। ਕਿਉਂਕਿ ਉਦਣ ਦੇਖਿਆ ਕਿ ਜਿੰਨੇ ਵੀ ਇਹ ਇਹੋ ਜਿਹੇ ਲਾਣਾ ਵਾ, ਉਹ ਜਿਹੜਾ ਸਮੇਲ ਸਿੰਘ ਸਿੱਧੂ ਦੋਹਤਾ, ਉਹਦੀ ਕਮਾਂਡ ਹੇਠ ਸਾਰੇ ਪਹੁੰਚੇ ਹੋਏ ਸੀਗੇ। ਤੇ ਉਦਣ ਤੋਂ ਲੋਕਾਂ ਨੇ ਇਹ ਚਰਚਾ ਛੇੜਤੀ ਆ ਕਿ ਜੇ ਤਾਂ ਕਮਲ ਸਾਹਿਬ ਆਪ ਜਿਉਂਦੇ ਜਾਗਦੇ ਹੁੰਦੇ ਤਾਂ ਇਹਨਾਂ ਦਾ ਕਰਾਰਾ ਜਵਾਬ ਦਿੰਦੇ। ਪਰ ਹੁਣ ਜਿਹੜੇ ਲੋਕ ਪੰਜਾਬੀ ਲਿਟਰੇਚਰ ਨੂੰ, ਸਿੱਖੀ ਨੂੰ, ਪੰਜਾਬ ਨੂੰ ਜਾਂ ਆਪਦੇ ਇਸ ਧਰਤੀ ਨਾਲ ਜੰਮੇ ਜਾਏ ਲੋਕਾਂ ਨੂੰ ਪਿਆਰ ਕਰਦੇ ਆ, ਉਹਨਾਂ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਇਸ ਤਰੀਕੇ ਦੀਆਂ ਚਾਲਾਂ ਤੋਂ ਸੁਚੇਤ ਰਹਿਣ।
ਆਪਾਂ ਇਹਨਾਂ ਦਾ ਹੱਥ ਨਹੀਂ ਫੜ ਸਕਦੇ। ਇਹਨਾਂ ਦੀ ਕਿਤਾਬ ਜਦੋਂ ਲਿਆਉਣ ਵੀ ਆਪਦੀਆਂ ਅਣਛਪੀਆਂ ਲਿਖਤਾਂ ਨੇ ਕਮਲ ਸਾਹਿਬ ਦੀਆਂ, ਉਹ ਵੀ ਨਹੀਂ ਅਸੀਂ ਹੁਣ ਤੋਂ ਰੋਕ ਸਕਦੇ। ਪਰ ਇਸ ਬਹਾਨੇ ਅਸੀਂ ਚਾਹੁੰਦੇ ਹਾਂ ਸਗੋਂ ਤੇ ਵੀ ਇਹ ਨੰਗੇ ਜ਼ਰੂਰ ਹੋਣ, ਤਾਂ ਕਿ ਇਹ ਕਹਿਣ ਦਾ ਮੌਕਾ ਦੁਨੀਆ ਨੂੰ ਮਿਲੇ ਕਿ ਤੁਸੀਂ ਅੱਜ ਤੋਂ 100 ਸਾਲ ਪਹਿਲਾਂ ਜਦੋਂ ਅੱਜ ਜਿੰਨੀ ਅਵੇਅਰਨੈਸ ਨਹੀਂ ਸੀ, ਉਦੋਂ ਸੋਚੋ ਇਹਨਾਂ ਨੇ ਕੀ ਕੀ ਚੰਦ ਚਾੜੇ ਹੋਣੇ ਆ, ਤੇ ਕਿਵੇਂ ਸਰਦਾਰ ਭਗਤ ਸਿੰਘ ਦੇ ਨਾਂ ਤੇ ਜਾਲੀ ਕਿਤਾਬਾਂ ਲਿਖ ਲਿਖ ਕੇ ਚੇਪਦੇ ਰਹੇ ਆ, ਤੇ ਕਿਵੇਂ ਸਰਦਾਰ ਕਰਤਾਰ ਸਿੰਘ ਸਰਾਭੇ ਨੂੰ ਜਾਂ ਗਦਰੀ ਬਾਬਿਆਂ ਨੂੰ ਕਿਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਆ ਕਾਮਰੇਡ ਦਰਸਾਉਂਦੇ ਰਹੇ ਆ, ਤੇ ਹੁਣ ਕਿਵੇਂ ਇਹ ਜਸਵੰਤ ਸਿੰਘ ਕੰਵਲ ਨੂੰ ਕਾਮਰੇਡ ਦਰਸਾ ਰਹੇ ਆ। ਸੋ ਕਾਮਰੇਡਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਚਤਰਾਈਆਂ ਨੇ, ਮਕਾਰੀਆਂ ਨੇ, ਉਹ ਨੰਗੀਆਂ ਹੁੰਦੀਆਂ ਰਹੀਆਂ ਨੇ, ਹੁੰਦੀਆਂ ਰਹਿਣਗੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,